जी आज स्वागत करता है उन्होंने सारा ਸਰੋਤਿਆਂ ਦਾ ਜਿਹੜੇ ਇਸ ਵੇਲੇ ਰੇਡੀਓ ਰਾਹੀਂ ਸਾਨੂੰ ਸੁਣ ਰਹੇ ਨੇ ਔਰ ਉਹਨਾਂ ਦਰਸ਼ਕਾਂ ਦਾ ਵੀ ਜਿਹੜੇ ਸਾਡੇ ਸੋਸ਼ਲ ਮੀਡੀਆ ਪਲੇਟਫਾਰਮਸ ਰਾਹੀਂ ਸਾਨੂੰ ਦੇਖ ਰਹੇ ਨੇ। ਅਸੀਂ ਮੌਜੂਦ ਹਾਂ ਗੁਰਦੁਆਰਾ ਟੈਰਾ ਬਿਊਨਾ ਯੂਬਾ ਸਿਟੀ 'ਚ, ਜਿੱਥੇ ਇਸ ਵੇਲੇ ਸੰਗਤਾਂ ਹੁਮ-ਹੁਮਾ ਕੇ ਪਹੁੰਚ ਰਹੀਆਂ ਨੇ। ਆਪ ਸਭ ਨੂੰ ਪੰਜਾਬੀ ਰੇਡੀਓ ਯੂਐਸ ਦੀ ਸਾਰੀ ਸਮੁੱਚੀ ਟੀਮ ਵੱਲੋਂ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ। ਔਰ ਇਸ ਵੇਲੇ ਜਨਾਬ ਜੇ ਸਟਾਲ 'ਤੇ ਅਸੀਂ ਆ ਗਏ ਹਾਂ, ਕਹਿੰਦੇ ਨੇ ਕਿ ਜਦੋਂ ਠੰਡ ਸ਼ੁਰੂ ਹੋ ਜਾਂਦੀ ਹੈ ਤੇ ਉਦੋਂ ਕੁਝ ਪੰਜਾਬੀਆਂ ਦੀਆਂ ਸੁਗਾਤਾਂ ਇਹੋ ਜਿਹੀਆਂ ਜਿਹੜੀਆਂ ਇੰਨੀਆਂ ਪੱਕਦੀਆਂ ਕਿ ਉਹ ਬਦਨਾਮ ਹੋ ਜਾਂਦੀਆਂ। ਉਹਨਾਂ ਬਦਨਾਮ ਕਹਿ ਲਓ ਕਿ ਰਸੋਈਆਂ ਦੇ ਵਿੱਚੋਂ ਇੱਕ ਸਾਗ ਹੈ ਜਿਹਦੇ ਬਾਰੇ ਕਹਿੰਦੇ ਕਿ ਪੰਜਾਬੀ ਉਦੋਂ ਤੱਕ ਖਾਂਦੇ ਜਦੋਂ ਤੱਕ ਧੁੰਨੀ ਨਹੀਂ ਹਰੀ ਹੋ ਜਾਂਦੀ। ਸੋ ਇਹ ਤਾਂ ਇੱਕ ਹਾਸੇ ਵਾਲੀ ਗੱਲ ਸੀਗੀ, ਲੇਕਿਨ ਇਸ ਵੇਲੇ ਇੱਕ ਸੇਵਾ ਦੀ ਨੀਅਤ ਦੇ ਨਾਲ ਗੁਰਪਿਆਰਿਆਂ ਨੇ ਜਿਹੜੀ ਇਹ ਸੇਵਾ ਸਾਂਭੀ ਹੈ, ਅਸੀਂ ਉਹਨਾਂ ਸਭ ਦੇ ਨਾਲ ਮੌਜੂਦ ਹਾਂ। ਰੱਬ ਉਹਨਾਂ ਨੂੰ ਰਾਜ਼ੀ ਖੁਸ਼ੀ ਰੱਖੇ ਇਸੇ ਤਰ੍ਹਾਂ ਜਿਹੜੇ ਗਾਂਹ ਵੱਧ ਕੇ ਕੰਮ ਜਿਹੜੇ ਕਰਦੇ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਚਾਹਾਂਗਾ ਆਪਣੇ ਸੁਣਨ ਵਾਲਿਆਂ ਵਾਸਤੇ ਆਪ ਜੀ ਦਾ ਨਾਮ ਪੂਰਾ। ਬਲਜਿੰਦਰ ਸਿੰਘ ਜੌਲ ਜੀ। ਇਹ ਉਹੀ ਨੇ ਜਿਹੜੇ ਕਾਲ ਕਰਕੇ ਸਾਨੂੰ ਪ੍ਰੋਗਰਾਮ 'ਚ ਕਦੀ ਫਰਮਾਇਸ਼ਾਂ ਵੀ ਕਰਦੇ ਨੇ। ਜੌਲ ਸਾਹਿਬ ਕਿੰਨੇ ਚਿਰ ਤੋਂ ਇਹ ਸੇਵਾ ਨਿਭਾ ਰਹੇ ਜੇ? ਇਹ ਆਪਾਂ ਨੂੰ ਕਿੰਨੇ ਸਾਲ ਹੋ ਗਏ ਬਈ? 12 ਸਾਲ ਹੋ ਗਏ। ਕਿਆ ਬਾਤ ਹੈ। 15 ਸਾਲ ਤੋਂ। ਕਿਆ ਬਾਤ ਹੈ। ਤੇ ਇਹ ਅੱਜ ਦੇ ਦਿਨ ਹੀ ਮੈਨੂੰ ਪਤਾ ਲੱਗਾ ਹੈ ਕਿ ਮਕਈ ਦੀ ਰੋਟੀ, ਮੱਕੀ ਦੀ ਔਰ ਨਾਲ ਸਾਗ ਔਰ ਨਾਲ ਤੜਕਾ ਛੜਕਾ, ਕੋਈ ਦੱਸੋ ਇਸ ਬਾਰੇ। ਸੰਗਤਾਂ ਕੱਲ੍ਹ ਦੀਆਂ ਲੱਗੀਆਂ ਬੜੀਆਂ ਜ਼ੋਰਾਂ ਸ਼ੋਰਾਂ ਨਾਲ ਜੀ। ਅੱਜ ਫਰਾਈਡੇ ਅਸੀਂ ਫਿਰ ਲੈ ਕੇ ਆਉਨੇ ਆ 2 ਦਿਨ ਪਹਿਲਾਂ, ਤੇ ਕੱਲ੍ਹ ਨੂੰ ਵੀ ਲੈ ਕੇ ਆਉਣਾ ਇੱਥੇ ਲੰਗਰ ਪਾਣੀ। ਤੇ ਅੱਜ ਸਪੈਸ਼ਲ ਲਾਈਕ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ। ਬਿਲਕੁਲ ਠੀਕ ਹੈ। ਤੇ ਕੱਲ ਕੀ? ਕੱਲ ਨੂੰ ਕੜੀ ਚੌਲ। ਓ ਵਾਹ ਵਾਹ, ਕੀ ਬਾਤ ਹੈ। ਤੇ ਬਾਕੀ ਜਿਹੜੇ ਸਾਡੇ ਸੇਵਾਕਾਰ ਜੀ ਨੇ ਜਿਹੜੇ ਪੂਰੀ ਰੀਝ ਦੇ ਨਾਲ ਜੁੜੇ ਹੋਏ ਆ, ਥੋੜੀ ਗੱਲਬਾਤ ਉਹਨਾਂ ਨਾਲ ਕਰਾਂਗੇ। ਫਿਰ ਮੈਂ ਕਹਿੰਦਾ ਕਿ ਤੁਹਾਨੂੰ ਵੀ ਸਾਗ ਦੇ ਦਰਸ਼ਨ ਨੇ ਜਿਹੜੇ ਉਹ ਕਰਾ ਦਈਏ। ਪਹਿਲਾਂ ਤੇ ਆਪ ਜੀ ਦਾ ਧੰਨਵਾਦ ਜੋਲ ਸਾਹਿਬ। ਥੈਂਕ ਯੂ ਜੀ, ਤੁਹਾਡਾ ਵੀ ਬਹੁਤ ਧੰਨਵਾਦ। ਤੁਹਾਡੇ ਪੰਜਾਬੀ ਰੇਡੀਓ ਦਾ ਤਹਿ ਦਿਲੋਂ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ। ਅੱਛਾ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਨਾਮ ਦੱਸਣਾ? ਮੱਖਣ ਸਿੰਘ ਜੌਲ। ਉਹ ਕੀ ਬਾਤ ਹੈ, ਮੱਖਣ ਸਿੰਘ ਜੌਲ ਜੀ ਨੇ ਮਤਲਬ ਕਿ ਸਾਗ ਕੱਲਾ ਨਹੀਂ, ਉਹਦੇ ਨਾਲ ਪੂਰੇ ਤੜਕੇ ਦਾ ਸਮਾਨ ਮੌਜੂਦ ਹੈ। ਕੀ ਕਹਿਣਾ ਚਾਹੋਗੇ, ਕੀ ਵਿਚਾਰ ਨੇ ਆਪ ਜੀ ਦੇ? ਮੈਂ ਤਾਂ ਕਹੂੰਗਾ ਜਿਹੜਾ ਲੰਗਰ ਲਾਇਆ ਨਹੀਂ, ਬਹੁਤ ਵਧੀਆ ਉਪਰਾਲਾ ਕੀਤਾ ਮਹਾਰਾਜ। ਸਤਿ ਸ਼੍ਰੀ ਅਕਾਲ ਜੀ। ਬਹੁਤ ਦੂਰੋਂ ਚਲੇ ਗਏ। ਹਾਂ, ਮੈਂ ਤਾਂ ਵਾਸ਼ਿੰਗਟਨ ਰਹਿਣਾ, ਉਹਦਾ ਹੈਗੇ ਮੇਰੇ ਸਾਰੇ ਭਾਈ ਬੰਦੇ ਇਹੋ। ਇਹ ਜਦੋਂ ਬਾਬੇ ਦੇ ਘਰ ਆ ਗਏ ਤਾਂ ਸਭ ਦਾ ਸਾਂਝਾ ਹੋ ਗਿਆ। ਫਿਰ ਭਰਾ ਹੀ ਆਪਣੇ, ਮੈਂ ਪੁਰਾਣੇ ਬੰਦੇ ਮੇਰੇ ਸਾਰੇ। ਕੀ ਬਾਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਨਾਮ ਦੱਸਣਾ? ਕੁਲਵੰਤ ਸਿੰਘ ਸੰਧੂ ਜੀ। ਅੱਛਾ ਸਿੰਧੂ ਸਾਹਿਬ, ਜੋ ਗੁਰੂ ਮਹਾਰਾਜ ਦੇ ਲੰਗਰ ਦੇ ਨਾਂ ਦੇ ਉੱਤੇ ਇੱਥੇ ਰੌਣਕਾਂ ਲੱਗੀਆਂ, ਜੋ ਸਮਾਗਮ ਹੈ, ਕੀ ਕਹੋਗੇ ਉਸ ਬਾਰੇ? ਕੋਈ ਵਿਚਾਰ ਜਾਨਣਾ ਚਾਹੂੰਗਾ। ਇਸ ਬਾਰੇ ਕੀ ਕਹੀਏ ਜੀ, ਇਹ ਤਾਂ ਜੀ ਕਹਿਣ ਤੋਂ ਪਾਸੇ ਬਾਹਰ ਆ। ਠੀਕ ਆ, ਇਹ ਮੇਰਾ 40ਵਾਂ ਨਗਰ ਕੀਰਤਨ ਮੈਂ ਵੇਖਣ ਲੱਗਾ। 40 ਉਹਨਾਂ ਦਾ ਮੇਰਾ 40ਵਾਂ ਹੈ ਨਾ। ਸਾਡਾ ਤਾਂ 44 ਇਹ ਤੁਹਾਡਾ ਠੀਕ ਹੈ, ਤੁਸੀਂ ਤੁਰੀ ਮੰਨ ਲਿਆ। ਪਰ ਜਿਉਂਦੇ ਆਏ ਆ ਇੱਥੇ ਸੰਗਤ ਵੱਧਦੀ ਜਾਂਦੀ ਹੈ, ਵੱਧਦੀ ਜਾਂਦੀ। ਪਹਿਲਾਂ ਇਹ ਜਿਹੜਾ ਨਗਰ ਕੀਰਤਨ ਸੀਗਾ ਜੀ 99 ਤੋਂ ਪਾਰ ਕਰਕੇ ਉੱਤੋਂ ਦੇ ਹੋ ਕੇ ਫਿਰ ਘੁੰਮ ਕੇ ਆਉਂਦਾ ਸੀ। ਹੁਣ ਥਾਂ ਅੱਧੀ ਰਹਿ ਗਈ ਆ ਤੇ ਸੰਗਤ ਦੁੱਗਣੀ ਤਿੱਗਣੀ ਹੋ ਗਈ। ਤੇ ਸ਼ੁਕਰ ਕਰਦੇ ਆ ਤੇ ਅਸੀਂ ਧੰਨਵਾਦ ਕਰਦੇ ਹਾਂ ਯੂਬਾ ਜਿਹੜੇ ਸੰਗਤ ਦਾ, ਜਿਹੜੇ ਕਰਦੇ ਆ ਤੇ ਸਾਨੂੰ ਇਹ ਸਾਥਦੇ ਆ। ਕੀ ਬਾਤ, ਠੀਕ ਹੈ ਨਾ। ਥੈਂਕ ਯੂ, ਧੰਨਵਾਦ ਇਹਨਾਂ ਦਾ। ਧੰਨਵਾਦ ਜੀ। ਸਤਿ ਸ੍ਰੀ ਅਕਾਲ ਜੀ। ਸੋਹਣ ਸਿੰਘ ਜੀ। ਸੋਹਣ ਸਿੰਘ ਜੀ, ਕੀ ਹਾਲ ਚਾਲ ਆ? ਠੀਕ ਠਾਕ ਆ ਜੀ। ਕੀ ਕਹਿਣਾ ਚਾਹੋਗੇ? ਅਸੀਂ ਬਹੁਤ ਟਾਈਮ ਤੋਂ ਰੋਜ਼ ਵੇਲੇ ਸੰਗਤ ਸੇਵਾ ਕਰਦੀ ਹੈ, ਸਾਰੇ ਲੰਗਰ ਦੀ। ਅਸੀਂ ਸਾਰੇ ਆਪਣੇ ਪਿਆਰ ਦੇ ਨਾਲ ਇਸ ਲੰਗਰ ਵਿੱਚ ਸ਼ਾਮਲ ਹੁੰਦੇ ਆ ਜੀ। ਕੀ ਬਾਤ ਹੈ, ਥੈਂਕ ਯੂ ਜੀ, ਧੰਨਵਾਦ ਤੁਹਾਡਾ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਇਕਬਾਲ ਸਿੰਘ ਬੈਂਸ ਸੀ ਜੀ। ਬੈਨ ਸਾਹਿਬ, ਤੁਹਾਡੇ ਕੀ ਵਿਚਾਰ ਨੇ, ਮੈਂ ਉਹ ਜਾਣਨਾ ਚਾਹੁੰਦਾ। ਚਾਰ ਬਸ ਸਾਰੇ ਸੰਗਤ ਰਲ ਕੇ ਸੇਵਾ ਕਰਦੀ ਹੈਗੀ ਆ। ਆਉਂਦੇ ਹੈਗੇ ਹਰ ਸਾਲ ਮੱਕੀ ਦੀ ਰੋਟੀ ਦੇ ਸਾਗ। ਕੱਲ ਨੂੰ ਕੜੀ ਚੌਲ। ਕੱਲ ਨੂੰ ਕੜੀ ਚੌਲ। ਲਓ ਜੀ, ਹੁਣ ਅੱਜ ਦਾ ਤਾਂ ਜਿਹੜਾ ਹੈ ਅਗਲੇ ਵੱਲ ਵੀ ਧਿਆਨ ਕਰਾਤਾ ਉਹਨਾਂ ਨੇ ਸਾਡਾ। ਥੈਂਕ ਯੂ ਜੀ, ਥੈਂਕ ਯੂ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਪੰਜਾਬੀ ਰੇਡੀਓ ਯੂਐਸਏ ਤੇ। ਬਲਵਿੰਦਰ ਪੰਨੂ, ਥੈਂਕ ਯੂ ਜੀ। ਆਪਣਾ ਪੰਨੂ ਸਾਹਿਬ, ਤੁਸੀਂ ਕੀ ਕਹਿਣਾ ਚਾਹੋਗੇ? ਹਾਂਜੀ, ਸਾਨੂੰ ਬਹੁਤ ਵਧੀਆ ਲੱਗਦਾ। 15 ਸਾਲ ਹੋ ਗਏ ਇੱਦਾਂ ਇਸੇ ਤਰ੍ਹਾਂ ਸੇਵਾ ਚੱਲਦੀ ਨੂੰ, ਤੇ ਬਾਕੀ ਅੱਗੇ ਤੋਂ ਵੀ ਰੱਬ ਕਿਰਪਾ ਰੱਖੇ ਇਦਾਂ ਹੀ ਚੱਲੂਗੀ। ਯਾਰ ਬਾਬਾ ਇਸੇ ਤਰ੍ਹਾਂ ਕਿਰਪਾ ਰੱਖੇਗਾ, ਇਸ ਲੰਗਰ 'ਚ ਥੋੜ ਨਹੀਂ ਆਉਣ ਲੱਗੀ। ਬਿਲਕੁਲ ਜੀ, ਬਿਲਕੁਲ। ਥੈਂਕ ਯੂ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੁਲਦੀਪ ਜੌਲ ਜੀ। ਅਸੀਂ ਇੱਥੇ ਹਰੇਕ ਸਾਲ ਹੀ ਸੇਵਾ ਕਰਦੇ ਹਾਂ। ਉਸ ਤਰ੍ਹਾਂ ਤੇ 44 ਇਅਰਸ ਹੋ ਗਏ ਆ ਨਗਰ ਕੀਰਤਨ ਚੱਲਦੇ ਨੇ ਇੱਥੇ ਜੀ। ਬਿਲਕੁਲ। ਅਸੀਂ ਰੂਰਲ ਤੋਂ ਆਏ ਹੈਗੇ। ਮੈਂ ਉੱਥੇ ਕਮੇਟੀਆਂ ਦੇ ਵਿੱਚ ਚੇਅਰਮੈਨ ਵੀ ਰਿਹਾ ਤੇ ਉੱਥੇ ਬੜੀ ਸੇਵਾ ਕਰੀ ਸਾਰੇ ਪਾਸੇ। ਇੱਕ ਜ਼ਾਤੀ ਸਵਾਲ ਆਉਣ ਡਿਆ ਜ਼ਹਿਨ 'ਚ, ਪੁੱਛ ਲਾਂ? ਹਾਂਜੀ। ਉਹ ਛੋਟੇ ਜੋਲ ਸਾਹਿਬ ਨੇ ਜਾਂ ਵੱਡੇ ਜੋਲ ਸਾਹਿਬ ਨੇ ਜਿਹੜੇ ਪੁੱਛ ਦੱਸਣ ਡੇ ਸੀ? ਛੋਟੇ ਅੱਜ ਮੈਂ ਤੁਹਾਨੂੰ ਇਹ ਸਵਾਲਾਂ ਤੋਂ ਮੈਨੂੰ ਅੰਦਾਜ਼ਾ ਹੋ ਗਿਆ, ਮੈਂ ਸਿਰਫ ਕਨਫਰਮ ਕੀਤਾ ਤੁਹਾਡੇ ਕੋਲੋਂ। ਛੋਟਾ ਭਰਾ ਸਾਡਾ ਜੀ। ਕੀ ਬਾਤ ਹੈ। ਤੇ ਜੋਲ ਸਾਹਿਬ, ਮਨ ਨੂੰ ਇੱਕ ਨਿੱਘ ਜੀ ਮਿਲਦੀ ਹੈ ਸੰਗਤਾਂ ਦੀ ਇਹ ਸੇਵਾ ਕਰਕੇ, ਤੇ ਤੁਸੀਂ ਆਪਣੇ ਉਹ ਵਿਚਾਰ, ਉਹ ਨਿੱਘ ਆ ਜਿਹੜੀ, ਉਹਨਾਂ ਨੂੰ ਜੇ ਸ਼ਬਦਾਂ ਰਾਹੀਂ ਬਿਆਨ ਕਰਨਾ ਚਾਹੋ। ਹਾਂਜੀ, ਬਸ ਬਹੁਤ ਵਧੀਆ, ਬੜੀ ਖੁਸ਼ੀ ਹੁੰਦੀ ਆ। ਸੰਗਤਾਂ ਬੜੀਆਂ
ਦੂਰੋਂ ਦੂਰੋਂ ਆਈਆਂ, ਦੋ ਦਿਨ ਹੋ ਗਏ ਬੜੀ ਸੇਵਾ ਕਰ ਰਹੇ ਹਾਂ। ਉੱਥੇ ਲੰਗਰ ਬਣਨੇ ਦੇ ਤੇ ਸਵੇਰ ਦੇ ਵਿੱਚ ਆਏ ਹਾਂ ਤੇ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਜੀ। ਕੀ ਬਾਤ ਹੈ, ਬਾਬਾ ਮਿਹਰ ਕਰੇ, ਮਾਰੇ ਚੜ੍ਹਦੀ ਕਲਾ ਰੱਖੇ ਸਾਰੇ। ਥੈਂਕ ਯੂ ਜੀ, ਥੈਂਕ ਯੂ, ਚੜ੍ਹਦੀ ਕਲਾ 'ਚ ਰਹੋ। ਅਸਲ ਗੱਲ ਤਾਂ ਇਹ ਹੈ ਕਿ ਅਸੀਂ ਸਾਰੇ ਆਪਣਾ ਕੰਮਕਾਰ ਭੁੱਲ ਕੇ ਜਦੋਂ ਸੇਵਾ ਦੇ ਵਿੱਚ ਆ ਕੇ ਇੱਥੇ ਜੋੜਨੇ ਆ ਨਾ, ਉਦੋਂ ਕਿਰਪਾ ਹੁੰਦੀ ਹੈ। ਸੋ ਇਹ ਦੇਖੋ ਨਾ, ਇਹ ਉਹ ਯੂਨੀਫਾਰਮ ਆ ਜਿਹੜਾ ਐਕਚੁਅਲ ਸੇਵਾਦਾਰਾਂ ਦਾ ਯੂਨੀਫਾਰਮ ਆ, ਜਿਹੜਾ ਇਹ ਦੱਸਦਾ ਹੈ ਕਿ ਅਸੀਂ ਇਸ ਦੁਆਰੇ ਤੋਂ ਕੁਝ ਲੈਣ ਆਏ ਆ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਨਾਮ ਦੱਸਣਾ? ਯੂਨੀਫਾਰਮ ਹੈ ਸਾਡਾ, ਲਾਇਸੈਂਸ ਹੈ ਕਿਚਨ। ਕੀ ਬਾਤ ਹੈ, ਦੇਖੋ ਇਹ ਹੈ ਜਜ਼ਬਾ, ਇਹ ਹੈ ਜੋਸ਼, ਇਹ ਹੈ ਅੰਦਰ ਦਾ ਯਕੀਨ। ਕੀ ਕਹਿਣਾ ਚਾਹੋਗੇ? ਬਹੁਤ ਵਧੀਆ ਜੀ, ਠੀਕ ਠਾਕ ਸਾਰਾ ਕੁਝ, ਸੇਵਾ ਕਰੀ ਜਾਈਦੀ, ਕਰਦੇ ਆ ਤੇ ਠੀਕ ਹੈ, ਸਾਰਾ ਕੁਝ ਬਹੁਤ ਵਧੀਆ ਲੱਗਦਾ ਇੱਥੇ ਆ। ਰੱਬ ਹਿੰਮਤ ਦੇਈ ਰੱਖੇ ਜੀ, ਧੰਨਵਾਦ ਆਪਦਾ। ਤੁਸੀਂ ਥੋੜਾ ਜਿਹਾ ਯਾਦ ਅੱਗੇ ਆ ਜਾਓ, ਉਹ ਮੋੜ ਹੀ ਗਏ ਨੇ। ਅੱਛਾ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਨਾਮ ਦੱਸਣਾ? ਜਰਨੈਲ ਸਿੰਘ। ਕੀ ਬਾਤ ਹੈ ਜਰਨੈਲ ਜੀ, ਤੁਹਾਡੇ ਵਿਚਾਰ? ਸਭ ਤੋਂ ਪਹਿਲਾਂ ਤਾਂ ਪੰਜਾਬੀ ਰੇਡੀਓ ਦੀ ਸਾਰੀ ਟੀਮ ਨੂੰ, ਸੁਚੱਜੀ ਟੀਮ ਨੂੰ ਬਹੁਤ ਬਹੁਤ ਵਧਾਈਆਂ। ਧੰਨਵਾਦ ਜੀ, ਤੇ thank you। ਧੰਨਵਾਦ, ਤੁਸੀਂ ਇੰਨਾ ਕਵਰ ਕਰ ਰਹੇ ਹੋ। ਬਾਕੀ ਵਾਹਿਗੁਰੂ ਦੀ ਕਿਰਪਾ ਨਾਲ ਕੱਲ ਸਵੇਰ ਰੋਜ਼ ਤੋਂ ਸੰਗਤਾਂ ਲੰਗਰ ਤਿਆਰ ਕਰ ਰਹੀਆਂ ਸੀ ਤੇ ਅੱਜ ਸਵੇਰ ਤੋਂ ਇੱਥੇ ਸ਼ੁਰੂ ਕਰ ਲਿਆ, ਕੱਲ ਨੂੰ ਵੀ ਸਾਰਾ ਦਿਨ ਚੱਲਦਾ ਰਹੇ। ਰੱਬ ਖੈਰ ਸੋ ਕੇ ਰੱਖੇ ਔਰ ਇਸੇ ਤਰ੍ਹਾਂ ਚੜ੍ਹਦੀ ਕਲਾ 'ਚ ਰਹੋ। ਢੇਰ ਸਾਰੀਆਂ ਦਿਲੀ ਦੁਆਵਾਂ ਅਰਦਾਸਾਂ ਤੁਹਾਡੇ ਲਈ। ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਪਰਮਿੰਦਰ ਸਿੰਘ ਦੂੜਾ ਜੀ। ਜੀ ਜੀ, ਕੀ ਕਹਿਣਾ ਚਾਹੋਗੇ? ਅਸੀਂ ਆਏ ਜੀ ਗੁਰੂ ਘਰ ਗੋਲਬਲ ਤੋਂ। ਪਹਿਲਾਂ ਸਾਰਿਆਂ ਨੂੰ ਵਧਾਈ ਹੋਵੇ ਗੁਰਪੁਰਬ ਦੀ। ਜੁਬਾ ਜਿਹੜੇ ਤੇ ਆਏ ਆ 44 ਮਲ ਹੈਗਾ ਇਹ, ਹਰ ਸਾਲ ਅਸੀਂ ਕਰਦੇ ਇੱਦਾਂ ਕਰਦੇ ਆ ਗੁਰੂ ਘਰ ਗੋਲਬਲ ਵੱਲੋਂ। ਤੁਹਾਡਾ ਮਿਲੀ, ਤੁਹਾਡਾ ਵੀ ਬਹੁਤ ਬਹੁਤ ਅਸੀਂ ਅੱਜ ਪਹੁੰਚੇ ਆ। Thank you ਜੀ, thank you। ਤੁਹਾਡਾ ਪਿਆਰ ਸਾਡਾ। ਨਹੀਂ ਕੋਈ ਨਹੀਂ, ਸਾਰੇ ਬਾਬਾ ਹੈ। ਬਹੁਤ ਬਹੁਤ ਧੰਨਵਾਦ। ਸਿਰ ਮਦੇ, ਸਿਰ ਤੁਹਾਨੂੰ ਮਦੇ, ਸਿਰ ਸੁਣਿਆ ਮਦੇ। ਬਹੁਤ ਰੋਜ਼ ਸੁਣਦੇ ਆ, ਪਰ ਦੇਖਿਆ ਅੱਜ ਇਹ ਤੁਹਾਨੂੰ ਬਹੁਤ ਧੰਨਵਾਦ, ਬਹੁਤ ਧੰਨਵਾਦ ਆ। ਥੈਂਕ ਯੂ ਜੀ, ਥੈਂਕ ਯੂ। ਔਰ ਮੈਂ ਸ਼ੁਕਰਾਨਾ ਕਰਨਾ, ਰੱਬ ਨੇ ਇਹੋ ਜਿਹੀਆਂ ਰੂਹਾਂ ਟਕਰਾਤੀਆਂ ਜਿਨ੍ਹਾਂ ਨੇ ਇਸ ਮਾੜੇ ਨਮਾਣੇ ਜੇ ਨੂੰ ਇੰਨਾ ਚਮਕਾਤਾ ਕਿ ਬਸ ਐਵੇਂ ਮੇਰੀ ਗੁੱਡੀ ਚੜ ਗਈ। ਧੰਨਵਾਦ ਜੀ ਆਪ ਜੀ ਦਾ, ਥੈਂਕ ਯੂ। ਸਤਿ ਸ੍ਰੀ ਅਕਾਲ ਜੀ। ਬਾਈ ਜੀ ਫਤਿਹ। ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ ਹੈ? ਵਧੀਆ ਜੀ, ਵਧੀਆ। ਨਾਮ ਬਹੁਤ ਦੱਸੋ? ਵਧੀਆ ਜੀ। ਮੇਰਾ ਨਾਮ ਰੁਪਿੰਦਰ ਸਿੰਘ ਵਿਰਕ ਹੈ ਜੀ। ਮੈਂ ਓਹ, ਇਹ ਤਾਂ ਮੈਨੂੰ ਇਦਾਂ ਹੀ ਮਹਿਸੂਸ ਹੁੰਦਾ ਹੈ ਕਿ ਸ਼ਿਵਪੁਰੀਆਂ ਕਿਤੇ ਤੁਰੇ। ਹਾਂਜੀ, ਉਧਰ ਹੀ ਉਧਰ। ਤੇ ਤੁਰਦੇ ਤੁਰਦੇ ਹੁਣੇ ਪਹੁੰਚੇ। ਹਾਂਜੀ, ਮੈਂ ਕਰਨਾਲ ਤੋਂ ਹਾਂ, ਹਰਿਆਣੇ ਤੋਂ ਹਾਂ ਜੀ ਜੀ। ਤੇ ਰੋਜ਼ਵਿਲ ਗੁਰਦੁਆਰੇ ਵੱਲੋਂ ਹਰ ਸਾਲ ਸਾਡੀ ਇੱਥੇ ਮਹਾਰਾਜ ਜੀ ਸੇਵਾ ਪ੍ਰਵਾਨ ਕਰਨ ਅਸੀਂ ਆਉਂਦੇ ਆ। ਤੇ ਹਰ ਸਾਲ ਸਾਡਾ ਸਾਗ ਤੇ ਮਕਈ ਦੀਆਂ ਰੋਟੀਆਂ ਦਾ ਲੰਗਰ ਹੁੰਦਾ। ਕੀ ਬਾਤ। ਸੰਗਤ ਬਹੁਤ ਪਸੰਦ ਕਰਦੇ ਨੇ ਜੀ ਜੀ। ਤੇ ਸਾਨੂੰ ਇਸ ਚੀਜ਼ ਦੀ ਬਹੁਤ ਖੁਸ਼ੀ ਹੁੰਦੀ ਵੀ ਮਹਾਰਾਜ ਸਾਡੀ ਸੇਵਾ ਪ੍ਰਵਾਨ ਕੀਤੀ ਹੈ। ਰੱਬ ਖੈਰ ਰੱਖੇ। ਔਰ ਇਸ ਵਾਰੀ ਅਸੀਂ ਲੰਗਰ 2 ਦਿਨ ਕਰਨ ਦੀ ਸੋਚਿਆ। ਅੱਜ ਸਾਡਾ ਸਾਗ ਤੇ ਮਕਈ ਦੀਆਂ ਰੋਟੀਆਂ ਨੇ, ਕੱਲ ਨੂੰ ਸਾਡਾ ਕੜੀ ਚੌਲ ਨੇ ਤੇ ਨਾਲ ਫਰਾਈਸ ਰਾਈਸ ਨੇ। ਆਹਾ, ਇਹ ਪਹਿਲਾਂ ਮੂੰਹ 'ਚ ਪਾਣੀ ਹੋ ਰਿਹਾ, ਹੁਣ ਮੈਂ ਕੀ ਕਰਾਂ। ਤੇ ਪਿੱਛੇ ਲੰਗਰ ਸਾਡਾ ਕੱਲ ਦਾ ਜਿਹੜਾ ਆਉਣਾ ਉਹਦੇ ਲਈ ਕੜੀ ਤਿਆਰ ਹੋ ਰਹੀ ਹੈ। ਆਹਾ। ਤੇ ਮਹਾਰਾਜ ਸਾਨੂੰ ਇਸੇ ਤਰ੍ਹਾਂ ਹੀ ਖੁਸ਼ੀਆਂ ਤੇ ਤੰਦਰੁਸਤੀਆਂ ਬਖਸ਼ਣ ਤੇ ਅਸੀਂ ਮਹਾਰਾਜ ਦੇ ਘਰ ਦੀ ਸੇਵਾ ਇਸ ਤਰ੍ਹਾਂ ਕਰਦੇ ਰਹੀਏ। ਸੇਵਾ ਕਰੀ। ਤੇ ਪੰਜਾਬੀ ਰੇਡੀਓ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਦੇਸ਼ਾਂ ਵਿਦੇਸ਼ਾਂ 'ਚ ਤੁਸੀਂ ਸਾਨੂੰ ਲੋਕਾਂ ਦੇ ਸਮੁਖ ਕਰਵਾਉਂਦੇ ਹੋ। ਅਸੀਂ ਤੇ ਉਹ ਜਜ਼ਬਾ ਵਧਾਉਂਦੇ ਆ ਜਿਹੜਾ ਅੰਦਰ ਤੜਫਣ ਡਿਆ ਕਿ ਤੁਹਾਡੇ ਵਰਗਿਆਂ ਨੂੰ ਵੇਖ ਕੇ ਉਹ ਜਿਹੜੇ ਹਜੇ ਸੋਚਣ ਡੇ ਨੇ ਉਹ ਵੀ ਕਰਨ ਨਾਲ ਤੁਰ ਆ ਜਾਣ ਹੋਰ ਜੀ। ਬਾਕੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਆਖਰੀ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ ਜੀ। ਸਾਰਿਆਂ ਨੂੰ ਪਹਿਲਾਂ ਤਾਂ ਸਾਰੇ ਜਗ੍ਹਾ 'ਚ ਜਿੰਨੇ ਵੀ ਸਿੱਖ ਬੈਠੇ ਨੇ ਸਾਰਿਆਂ ਨੂੰ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਜੀ। ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ। ਨਾਮ ਦੱਸੋ ਆਪਣਾ? ਗੁਰਿੰਦਰ ਸਿੰਘ ਬਾਜਵਾ ਜੀ। ਬਾਜਵਾ ਸਾਹਿਬ, ਹੁਣ ਗੱਲ ਕਰੋ, ਤੁਹਾਡੇ ਜੋ ਵੀ ਵਿਚਾਰ ਹੈ, ਕੀ ਕਹਿਣਾ ਚਾਹੁੰਦੇ? ਹਾਂਜੀ, ਵਿਚਾਰ ਨੇ ਜੀ, 1 ਵੀਕ ਤੋਂ ਪੂਰੀ ਤਿਆਰੀ ਚੱਲ ਰਹੀ ਸੀ ਰੋਜ਼ਗਾਰ ਗੁਰਦੁਆਰਾ ਸਾਹਿਬ। ਸਾਰੀਆਂ ਸੰਗਤਾਂ ਨੇ, ਪੂਰੀ ਟੀਮ ਨੇ ਰਲ ਮਿਲ ਕੇ ਸਾਰਾ ਬਹੁਤ ਮਿਹਨਤ ਦੇ ਨਾਲ ਸਾਰਾ ਲੰਗਰ ਤਿਆਰ ਕੀਤਾ। ਕਿਆ ਬਾਤ। ਤੇ ਅੱਜ ਇੱਥੇ ਲੈ ਕੇ ਆਏ ਆ ਤੇ ਬੜੇ ਉਤਸ਼ਾਹ ਦੇ ਨਾਲ ਸਾਰੇ ਵਰਤਾ ਰਹੇ ਆ। ਤੇ ਸੰਗਤਾਂ ਦਾ ਤੇ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਤੇ ਤੁਹਾਡਾ ਪੰਜਾਬੀ ਰੇਡੀਓ ਦਾ ਬਹੁਤ ਬਹੁਤ ਥੈਂਕ ਯੂ ਜੀ, ਜਿਹੜਾ ਤੁਸੀਂ ਕਿ ਸਾਰੀ ਸੰਗਤ ਦਾ ਤੁਸੀਂ ਇੰਟਰਵਿਊ ਲਿਆ, ਤੁਸੀਂ ਪੂਰੀ ਟੀਮ। ਨਹੀਂ ਜੀ, ਇਹ ਫਰਜ਼ ਸੀਗਾ ਸਾਡੇ ਤੇ ਕਿ ਤੁਹਾਨੂੰ ਪ੍ਰਮੋਟ ਕੀਤਾ ਜਾਏ ਜਿਹੜੇ ਬਾਬੇ ਦੇ ਜੀ ਸੇਵਾ ਦੇ ਵਿੱਚ ਜੁੜੇ। ਥੈਂਕ ਯੂ ਬਾਜਵਾ ਸਾਹਿਬ। ਇਹ ਵੀ ਤੇ ਆਪਣਾ ਹੈਗਾ ਪਿੱਛੇ ਪਿੰਡ ਭਲੇਰੇ ਲਾਲਪੁਰ ਚ। ਤੁਹਾਡਾ ਭਲਾ ਹੋਵੇ। ਲਾਲਪੁਰ ਵਾਲੇ ਨਿਕਲ ਆਏ ਜੀ। ਇਹ ਤੇ ਸੰਦਲ ਬਾਰ ਵਾਲੇ ਆ ਗਏ ਨਾ, ਮਾਨਚੈਸਟਰ ਪਾਕਿਸਤਾਨ ਵਾਲੇ ਆ ਗਏ। ਪਿੰਡ ਭਲੇਰ ਸੀਗਾ ਲਾਲਪੁਰ ਤੇ 47 ਦੇ ਬਾਪੂ ਜੀ ਆਏ ਪਹਿਲਾਂ ਪੰਜਾਬ, ਆਪਣਾ ਹੁਸ਼ਿਆਰਪੁਰ ਚ। ਜੀ ਜੀ। ਟਾਂਡੇ ਲਾਗੇ ਸੀ ਪਿੰਡ ਘੋੜੇਵਾ। ਕਿੰਨਾ ਕੁ ਫੈਸਲਾਬਾਦ ਯਾਦ ਆਉਂਦਾ? ਯਾਦ ਸੁਣਿਆ ਲੂਮਾ 'ਚ ਬਹੁਤ ਧੂੰ ਨਿਕਲਦਾ। ਹਾਂਜੀ ਹਾਂਜੀ, ਜਾਵਾਂਗੇ ਕਿਤੇ। ਸਾਡੇ ਅੰਦਰ ਭਾਜੀ ਖੂਨ ਹੈ, ਹਾਏ ਹਾਏ, ਇਹ ਨਹੀਂ ਨਿਕਲ ਸਕਦਾ। ਇਸ ਤਰ੍ਹਾਂ ਹੀ ਬਿਲਕੁਲ। ਦੁਨੀਆ ਜੋ ਮਰਜ਼ੀ ਜਿੰਨੀ ਮਰਜ਼ੀ ਤਰੱਕੀ ਕਰ ਜਾਏ, ਪਰ ਜਿਹੜਾ ਸਾਡਾ ਉਧਰ ਦਾ ਸਾਡਾ ਹੈ ਨਾ ਪਿਛੋਕੜ, ਅਸੀਂ ਆਪਣਾ ਤੇ ਪਿਓ ਦਾਦਿਆਂ ਤੋਂ ਆਪਣਿਆਂ ਤੋਂ ਸੁਣਨੇ ਆ
ਕੋਈ ਨਹੀਂ, ਮਹਾਰਾਜ ਕਿਰਪਾ ਜ਼ਰੂਰ ਕਰੇਗਾ, ਜਾ ਕੇ ਦਰਸ਼ਨ ਕਰ ਜ਼ਰੂਰ ਦਰਸ਼ਨ ਮੇਲੇ ਕਰਾਂਗੇ। ਰੱਬ ਖੈਰ ਰੱਖੇ ਔਰ ਰੱਬ ਖੈਰ ਰੱਖੇ। ਉਹ ਜਿਹੜੀ ਮਿੱਟੀ ਦੀ ਖੁਸ਼ਬੂ ਆ ਉਹ ਨਹੀਂ ਜਾਂਦੀ ਹੈਗੀ, ਉਹ ਦਿਲਾਂ ਚੋਂ ਨਹੀਂ ਨਿਕਲਦੀ ਹੈਗੀ। ਇੱਥੋਂ ਪਤਾ ਲੱਗਦਾ ਜੇ ਕਿ ਇਹਨੂੰ ਕਹਿੰਦੇ ਨੇ ਇੱਕ ਵੱਜਣ ਵਾਲੀ ਤਾਰ ਛੇੜਨਾ, ਬੋਲੇ ਨਾ ਸਾਰੇ। ਇੱਧਰ ਆ ਫੋਟੋ ਕਾਮੜੀ ਜੀ ਮੈਂ ਹੁਣ ਅਗਰ ਇਜਾਜ਼ਤ ਹੋਵੇ ਆਓ ਜੀ ਸਾਗ ਬਣਦਾ ਦੇਖੀਏ। ਆਹ ਕੀ ਹੀ ਬਾਤ ਹੈ। ਇਹ ਵੀਰ ਜੀ ਲੱਗੇ ਨੇ ਜੀ ਸੇਵਾ 'ਚ। ਆ ਸਾਗ ਤੇ ਜੇ ਸਾਡਾ ਕੈਮਰਾ ਜਿਹੜਾ ਉਹ ਜ਼ਰਾ ਵਹਾਏ, ਉਹ ਥੱਲੇ ਦੇਸੀ ਘਿਓ ਕਰਨ ਡਿਆ ਤਰਲੇ ਕਿ ਮੇਰੀ ਵਾਰੀ ਕਦੋਂ। ਆਹ ਮੈਂ ਕਹਿੰਦਾ ਮਜ਼ਾ ਹੀ ਆ ਗਿਆ। ਇਹ ਜੀ ਦੇਸੀ ਘੀ ਔਰ ਇਹ ਸਾਗ ਆ ਜਿਹੜਾ ਉਹ ਸੰਗਤਾਂ ਦੇ ਨਾਲ ਚੱਲਣ ਡਿਆ। ਤੇ ਇੱਕ ਵਾਰ ਆਹ ਵਾਹ ਜੀ ਵਾਹ, ਇਹ ਵੇਖੋ ਜੀ ਇਹ ਹੁਣ ਮੱਖਣ ਲੱਗਾ ਪੈਣ। ਇਹ ਭਾਜੀ ਦਾ ਖੌਂਚਾ ਕੱਲ ਸਵੇਰ ਤੋਂ ਇਸੇ ਤਰ੍ਹਾਂ ਹੀ ਚੱਲ ਰਿਹਾ ਹੈ। ਤੁਸੀਂ ਨਾਲ ਹੱਥ ਮੰਡਾਓ ਨਾ। ਉਹ ਮੱਖਣ ਲੱਗਾ। ਇਹ ਲੋ ਜੀ ਇਹ ਸਾਗ ਜੇ ਪੈ ਰਿਹਾ ਜੀ ਇੰਜ। ਲੋ ਜੀ ਜੇ ਸੰਗਤਾਂ ਦੇ ਮੂੰਹ 'ਚ ਆ ਰਿਹਾ ਪਾਣੀ ਤੇ ਗੁਰੂ ਘਰ ਦੀ ਇਹ ਸੇਵਾ ਜਿਹੜੀ ਇਹ ਮੈਂ ਕਹਿੰਦਾ ਸਫਲ ਹੋਣ ਡਈ ਏ। ਤੇ ਫੌਰਨ ਪਹੁੰਚੋ, ਸਾਗ ਛਕੋ ਤੇ ਸਦਕੇ ਜਾਵਾਂ ਮੱਖਣਾ ਤੇਰੇ ਹੈ। ਉਹ ਮਾਂ ਲਾੜ ਨਾਲ ਕਹਿੰਦੀ ਪੁੱਤ ਨੂੰ ਮੇਰਾ ਚੰਨ ਵਰਗਾ ਤੇ ਮੇਰਾ ਮੱਖਣ ਵਰਗਾ ਪੁੱਤ। ਲੋ ਜੀ ਇਹ ਦੁੱਧ ਪੁੱਤ ਦੀਆਂ ਨਿਹਮਤਾਂ ਨੇ ਜਿਹੜੀਆਂ ਇਸ ਵੇਲੇ ਮੱਖਣ ਦੇ ਵਿੱਚ ਲੈਣ ਡਈਆਂ ਨੇ। ਕਹਿ ਲਵੋ ਕਿ ਪੇਰੇ। ਆਹਾ ਹੁਣ ਇਹ ਕੀ ਬਣੂ ਜੀ। ਆ ਲੋ ਜੀ ਕਿਆ ਹੀ ਬਾਤਾਂ। ਲੋ ਜੇ ਤੁਹਾਡੇ ਵੀ ਮੂੰਹ 'ਚ ਪਾਣੀ ਆ ਗਿਆ ਤਾਂ ਫੇਰ ਦੇਰ ਨਾ ਲਾਓ, ਪਹੁੰਚੋ ਇਸ ਮੱਕੀ ਦੀ ਰੋਟੀ ਔਰ ਇਸ ਸਵਾਦਿਸ਼ਟ ਸਾਗ ਵਾਸਤੇ ਗੁਰਦੁਆਰਾ ਟਾਇਰਾ ਬਿਊਨਾ ਯੂਬਾ ਸਿਟੀ 'ਚ, ਜਿੱਥੇ ਇਸ ਵੇਲੇ ਸਮਾਗਮ ਜਿਹੜਾ ਉਹ ਚੱਲ ਰਿਹਾ ਆ। ਸੋ ਪੰਜਾਬੀ ਰੇਡੀਓ USA ਦੇ ਪਲੇਟਫਾਰਮ ਤੇ ਮਸੂਦ ਮੱਲੀ ਹੁਣ ਤੱਕ ਲਈ ਇੰਨਾ ਹੀ ਇਜਾਜ਼ਤ ਚਾਹੁੰਦਾ ਹੈ, ਪਰ ਛੇਤੀ ਉਮੀਦ ਹੈ ਕਿ ਕੱਲ ਵੀ ਅਸੀਂ ਬਕਾਇਦਾ ਇੱਥੇ ਜੀ ਰੋਜ਼ਵੈਲ ਤੋਂ ਜੀ ਰੋਜ਼ਵੈਲ ਵਾਲੀਆਂ ਸੰਗਤਾਂ ਨੇ ਜਿਹੜੀਆਂ ਉਹਨਾਂ ਵੱਲੋਂ ਇਹ ਸਾਰਾ ਰੋਜ਼ਵੈਲ ਗੁਰੂ ਘਰ ਹੈ ਜਿਹੜਾ ਉਹਨਾਂ ਵੱਲੋਂ ਇਹ ਲੰਗਰ ਸੇਵਾ ਜਿਹੜੀ ਇਹ ਚੱਲ ਰਹੀ ਹੈ। ਅੱਜ ਜੇ ਇਸ ਪਤੀਲੇ 'ਚ ਸਾਗ ਬਣਦਾ ਅਸੀਂ ਤੁਹਾਨੂੰ ਦਿਖਾਇਆ, ਮੈਨੂੰ ਪੂਰੀ ਯਕੀਨ ਹੈ ਕਿ ਕੱਲ ਨੂੰ ਅਸੀਂ ਇਹਦੇ 'ਚ ਕੜੀ ਪਕੌੜੇ ਨੇ ਜਿਹੜੇ ਉਹ ਵੀ ਆਪਸ ਦੇ ਵਿੱਚ ਲੁੱਡੀਆਂ ਪਾਉਂਦੇ ਤੁਹਾਨੂੰ ਜ਼ਰੂਰ ਵਹਾਵਾਂਗੇ। ਪਰ ਉਹਦੇ ਵਾਸਤੇ ਇਹ ਹੈ ਕਿ ਤੁਹਾਨੂੰ ਜੁੜੇ ਰਹਿਣਾ ਪੈਣਾ ਆ ਪੰਜਾਬੀ ਰੇਡੀਓ USA ਦੇ ਨਾਲ, ਡਿਜੀਟਲ ਟੀਮ ਦੇ ਨਾਲ। ਹੁਣ ਤੱਕ ਲਈ ਮਸੂਦ ਮੱਲੀ ਨਾਲ ਇੰਨਾ ਹੀ। ਮਿਲਣੇ ਆ ਅਗਲੀ ਮੁਲਾਕਾਤ ਨਾਲ। ਛੇਤੇ ਜੁੜੀ ਰਹਿਣਾ ਪੰਜਾਬੀ ਰੇਡੀਓ USA ਨੂੰ। ਪੰਜਾਬੀ ਰੇਡੀਓ USA ਸੁਣ ਰਹੇ ਸਭ ਸਤਿਕਾਰਯੋਗ ਸਰੋਤਿਆਂ ਨੂੰ ਔਰ ਸੋਸ਼ਲ ਮੀਡੀਆ ਰਾਹੀਂ ਸਾਨੂੰ ਜੁੜੇ ਜਿੰਨੇ ਦਰਸ਼ਕ ਨੇ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਆ ਇੱਕ ਵਾਰ ਫੇਰ ਗੁਰੂ ਘਰ ਟੈਰਾ ਬਿਊਨਾ ਯੂਬਾ ਸਿਟੀ 'ਚ, ਜਿੱਥੇ ਸੰਗਤਾਂ ਹਮ ਹਮਾ ਕੇ ਪਹੁੰਚ ਰਹੀਆਂ ਨੇ। ਲੰਗਰ ਦਾ ਇੱਕ ਜਿਹਨੂੰ ਕਹਿੰਦੇ ਨੇ ਕਿ ਬੜਾ ਭਰਵਾਂ ਉਪਰਾਲਾ ਜਿਹੜਾ ਉਹ ਕੀਤਾ ਗਿਆ। ਕਿਸੇ ਵੀ ਤੁਸੀਂ ਲੰਗਰ ਸੇਵਾ ਵਾਲੇ ਸਟਾਲ ਤੇ ਚਲੇ ਜਾਓ, ਉੱਥੇ ਮੈਂ ਕਹਿੰਦਾ ਕਿ ਬਾ ਕਮਾਲ ਜਿਹਨੂੰ ਨੇ ਉਹ ਤੁਹਾਨੂੰ ਸਵਾਦਿਸ਼ਟ ਖਾਣੇ ਨੇ ਜਿਹੜੇ ਰਸੋਈਆਂ ਨੇ ਜਿਹੜੀਆਂ ਪ੍ਰਸ਼ਾਦ ਨੇ ਜਿਹੜੇ ਉਹ ਚੱਕਣ ਵਾਸਤੇ ਮਿਲਣਗੇ। ਔਰ ਇਹ ਸਾਡੇ ਜਵਾਨ ਨੌਜਵਾਨ ਭਰਾ ਨੇ ਜਿਹੜੇ ਉਹਨਾਂ ਨੇ ਤੰਦੂਰ ਵੀ ਤਪਿਆ, ਗੰਢੇ ਵੀ ਛਿੱਲੇ ਜਾ ਰਹੇ ਨੇ। ਪਰਲੇ ਪਾਸੇ ਜਿਹੜੀ ਉਹ ਆਲੂ ਟਿੱਕੀ ਵੀ ਲੱਗ ਰਹੀ ਹੈ, ਪਿਛਲੇ ਪਾਸੇ ਫਰਾਈਜ਼ ਨੇ ਜਿਹੜੀਆਂ ਉਹ ਵੀ ਬਣ ਰਹੀਆਂ। ਸੰਗਤਾਂ ਨੇ ਜਿਹੜੀਆਂ ਉਹ ਵੀ ਲੰਗਰ ਨੇ ਜਿਹੜੇ ਉਹ ਚੱਕ ਰਹੀਆਂ। ਸੋ ਇਹ ਕਰਮਾਂ ਵਾਲੇ ਬਰਕਤਾਂ ਵਾਲੇ ਜਿਹੜੇ ਜੀ ਨੇ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਔਰ ਤੁਹਾਡੇ ਤੱਕ ਪਹੁੰਚਦੀ ਕਰਾਂਗੇ। ਸੋ ਜੁੜੇ ਰਹਿਣਾ ਪੰਜਾਬੀ ਰੇਡੀਓ USA ਨਾਲ। ਔਰ ਆਪਣੇ ਜਿਹੜੇ ਸਾਡੇ ਦਰਸ਼ਕ ਨੇ ਸਰੋਤੇ ਨੇ ਉਹਨਾਂ ਨੂੰ ਦੱਸ ਦਈਏ ਕਿ ਖਾਲਸਾ ਕਲੱਬ ਆਫ ਕੈਲੀਫੋਰਨੀਆ ਇਸ ਟਾਈਟਲ ਥੱਲੇ ਇਸ ਝੰਡੇ ਹੇਠ ਇਹ ਸਾਰੇ ਸੇਵਕ ਨੇ ਜਿਹੜੇ ਇਹ ਬਾਬੇ ਦੇ ਲੰਗਰ ਦੀ ਸੇਵਾ ਕਰ ਰਹੇ ਨੇ। ਸੋ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਵੀਰ ਜੀ ਨਾਮ ਦੱਸਣਾ। ਦਵਿੰਦਰ ਸਿੰਘ। ਅੱਛਾ ਗੁਰਿੰਦਰ ਜੀ, ਕੀ ਹੈ ਆਪਣੇ ਲੰਗਰ ਦੇ ਵਿੱਚ? ਕੋਈ ਮੈਨੂ ਦੱਸੋ। ਮੈਨੂ ਤੇ ਨਹੀਂ ਕਹਿਣਾ ਚਾਹੀਦਾ, ਇਹ ਖੁੱਲਾ ਜੋ ਵੀ ਹੈ ਜੋ ਸੇਵਾ ਕਰ ਰਹੇ ਜੇ ਉਸ ਬਾਰੇ ਜਾਣਕਾਰੀ ਦਿਵੋ। ਹਾਂਜੀ ਹਾਂਜੀ, ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਗੁਰਪੁਰਬ ਦੀਆਂ। ਤੇ ਆਪਣੇ ਕੋਲ ਜੀ ਜਿੱਦਾਂ ਸ਼ਾਹੀ ਪਨੀਰ ਆ, ਨਾਲ ਨਾਨ ਤੇ ਆਪਣੇ ਸਮੋਸੇ ਆ, ਫਰਾਈਆਂ ਤੇ ਆਪਣੇ ਪਕੌੜੇ ਆ, ਤੇ ਕੱਲ੍ਹ ਨੂੰ ਛੋਲੇ ਭਟੂਰੇ, ਮਤਲਬ ਕਿ ਮਠਿਆਈ ਆ ਨਾਲ। ਹਾਂਜੀ ਕੀ ਬਾਤ ਹੈ। ਹਾਂਜੀ। ਤੇ ਕਿੰਨੇ ਦਿਨਾਂ ਤੋਂ ਲੱਗੇ ਜੀ ਇਸ ਕੰਮੇ? ਇਹ ਆਪਾਂ ਜੀ ਆਪਣੇ ਹਰ ਸਾਲ ਬੁੱਧਵਾਰ ਸ਼ੁਰੂ ਕਰ ਦਈਦਾ ਇਹ ਲੰਗਰ, ਤੇ ਕੱਲ ਪਰਸੋਂ ਤੋਂ ਸ਼ੁਰੂ ਹੋ ਗਿਆ। ਹਾਂਜੀ। ਤੇ ਇਹ ਸੇਵਾ ਜਿਹੜੀ ਆਖਰੀ ਦਿਨ ਤੱਕ ਚੱਲਦੀ ਰਹੂ? ਹਾਂਜੀ ਹਾਂਜੀ ਸਰ, ਐਤਵਾਰ ਤੱਕ ਪੂਰਾ ਚੱਲਦੀ ਹੈ ਜੀ, ਮੰਡੇ ਤੱਕ ਇੱਥੇ ਹੋਈਦਾ ਸੀ। ਕੀ ਬਾਤ ਹੈ। ਔਰ ਢੇਰ ਤੁਹਾਡੇ ਵਾਸਤੇ ਦਿਲੋਂ ਅਰਦਾਸਾਂ ਹਨ, ਬਾਬਾ ਤੁਹਾਡੀ ਇਹ ਸੇਵਾ ਕਬੂਲ ਕਰੇ। ਹਾਂਜੀ ਹਾਂਜੀ, ਮਿਹਰਬਾਨੀ ਜੀ, ਧੰਨਵਾਦ ਜੀ। ਅੱਛਾ ਜੀ, ਸਤਿ ਸ੍ਰੀ ਅਕਾਲ ਜੀ। ਨਾਮ ਦੱਸਣਾ। ਮੇਰਾ ਨਾਮ ਗੁਰਨਾਮ ਸਿੰਘ ਹੈ ਜੀ। ਗੁਰਨਾਮ ਜੀ, ਜਿੱਦਾਂ ਆਲੇ ਦੁਆਲੇ ਸਾਰੇ ਜੀ ਜੁੜੇ ਹੋਏ ਆ, ਇਹ ਤਾਂ ਮੇਰਾ ਖਿਆਲ ਹੈ ਕਿ ਸੇਵਾ ਕਰਨ ਦੇ ਉੱਤੇ ਝੇੜਾ ਹੁੰਦਾ ਹੋਏਗਾ, ਮੈਂ ਕਰਨਾ। ਹਾਂਜੀ ਹਾਂਜੀ, ਇਹ ਸਾਰੀ ਸੰਗਤ ਇਕੱਠੇ ਰਲ ਮਿਲ ਕੇ ਹੋ ਰਹੀ ਸੇਵਾ। ਨੌਜਵਾਨ ਨੇ ਸਾਰੇ ਇਕੱਠੇ ਹੋ ਗਏ। ਕੀ ਤੁਹਾਡੇ ਵਿਚਾਰ ਨੇ ਜਿਹੜੇ ਇਸ ਵੇਲੇ ਪੰਜਾਬੀ ਰੇਡੀਓ USA ਦੇ ਪਲੇਟਫਾਰਮ ਤੋਂ ਕਹਿਣਾ ਚਾਹੋ? ਔਰ ਨੌਜਵਾਨਾਂ ਨੂੰ ਇਕੱਠੇ ਹੋ ਕੇ ਉਪਰਾਲਾ ਕਰਨਾ ਚਾਹੀਦਾ ਜੀ, ਇਹ ਵਿਚਾਰ ਆ ਰਲ ਮਿਲ ਕੇ। ਧੰਨਵਾਦ ਆਪ ਜੀ ਦਾ, ਧੰਨਵਾਦ। ਹੋਰ ਜੋ ਵੀਰ ਬੋਲਣਾ ਚਾਹੁੰਦਾ ਉਹ ਅੱਗੇ ਆਵੇ। ਮੈਂ ਵੇਖਣ ਡਿਆ ਜਾਂ ਤੇ ਧੱਕੇ ਲੱਭ ਰਹੇ ਨੇ ਤੇ ਜਾਂ ਖਿੱਚਿਆ ਜਾ ਰਿਹਾ। ਸੋ ਬਾ ਮਾੜਾ ਜਿਹਾ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਨਾਮ ਦੱਸੋ। ਇੰਦਰਜੀਤ ਖਾਕ ਜੀ। ਅੰਦਰਜੀਤ ਜੀ, ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਤੁਹਾਡੇ ਤੇ ਸੁੱਟ ਦੇਣਾ ਆ ਲੰਗਰ ਸੇਵਾ ਵੱਲੋਂ, ਜੋ ਆਪਣੇ ਵਿਚਾਰ ਨੇ ਅੰਦਰ ਦਿਓ, ਦੱਸੋ। ਲੰਗਰ ਦੇ ਕੋਈ ਨਹੀਂ, ਸਾਰੇ ਇਕੱਠੇ ਹੋਏ ਆ, ਸੇਵਾ ਕਰਦੇ ਆ।
ਆਪਣਾ ਦਸਾਂਝ ਕੱਢਣਾ ਚਾਹੀਦਾ, ਜੋ ਕੱਢੀ ਦਾ ਸਾਰਾ ਬਸ। ਚਲੋ ਧੰਨਵਾਦ ਆਪ ਜੀ ਦਾ ਜੀ, ਰੱਬ ਇਹਨਾਂ 'ਚ ਬਰਕਤਾਂ ਦੇਵੇ ਔਰ ਇਸੇ ਤਰ੍ਹਾਂ ਲੰਗਰ ਵਧਿਆ ਰਹੇ। ਓਕੇ ਜੀ, ਧੰਨਵਾਦ। ਥੈਂਕ ਯੂ ਜੀ। ਲੋ ਜੀ, ਇੱਕ ਵੀਰ ਨਾਲ ਹੋਰ ਗੱਲ ਕਰਨੇ ਆ, ਪਹਿਲਾਂ ਸਲਾਹ ਕਰ ਲਓ ਤੁਸੀਂ। ਸਤਿ ਸ੍ਰੀ ਅਕਾਲ ਜੀ। ਇਹ ਮਾਈਕ ਹੀ ਹੈ, ਕੁਛ ਨਹੀਂ ਕਹਿੰਦਾ। ਅੱਛਾ, ਨਾਮ ਦੱਸੋ ਆਪ ਜੀ। ਹਰਜੋਤ ਸਿੰਘ। ਹਰਜੋਤ ਸਿੰਘ ਜੀ, ਕਿੰਨੇ ਚਿਰ ਤੋਂ ਇਹ ਸੇਵਾ ਕਰ ਰਹੇ ਜੀ ਜਾਂ ਪਹਿਲੀ ਵਾਰ ਆਉਣਾ ਹੋਇਆ? ਨਹੀਂ, ਸਾਨੂੰ 3 ਸਾਲ ਹੋ ਗਏ ਆ। 3 ਸਾਲ ਹੋ ਗਏ ਆ, ਤੇ 3 ਸਾਲ ਇਸੇ ਤਰ੍ਹਾਂ ਪੂਰੇ ਜੋਸ਼ ਜਜ਼ਬੇ ਦੇ ਨਾਲ ਜੁੜੇ ਹੁੰਦੇ ਜੀ? ਹਾਂਜੀ, ਇਦਾਂ ਹੀ। ਤੇ ਕੀ ਸੁਨਾਹ ਹੈ ਜਿਹੜਾ ਇਸ ਵੇਲੇ ਤੁਸੀਂ ਦੇਣਾ ਚਾਹੋਗੇ? ਉਹ ਨਹੀਂ, ਸੁਨੇਹਾ ਹੈ ਹੀ ਆ ਕਿ ਸਾਰੇ ਆਉਣ, ਹੋਮ ਹਮਾ ਕੇ ਆਉਣ। ਬਹੁਤ ਵਧੀਆ ਪ੍ਰੋਗਰਾਮ ਚੱਲਦਾ ਪਿਆ ਵਾ। ਕੀ ਬਾਤ ਹੈ, ਥੈਂਕ ਯੂ ਸੋ ਮਚ ਜੀ। ਹਾਂਜੀ। ਲੋ ਜੀ, ਇੱਕ ਜੈਕਾਰਾ ਜਿਹੜਾ ਉਹ ਸੰਗਤਾਂ ਲਾਉਣਗੀਆਂ, ਉਸ ਤੋਂ ਬਾਅਦ ਜੀ ਕੁਝ ਕਹਿਣਾ ਚਾਹ ਰਹੇ ਸੀਗੇ ਜੀ ਤੁਸੀਂ? ਮੇਰਾ ਖਿਆਲ ਹੈ ਕਿ ਅਸੀਂ ਪਿੱਛੇ ਜਿਹੜੇ ਬਿਲਕੁਲ ਉਧਰ ਹੀ ਜਾ ਰਹੇ ਹਾਂ। ਇਹ ਦੇਖੋ ਨਾ ਜੀ, ਆਹ ਕੀ ਬਾਤ ਹੈ। ਫਰਾਈਜ਼ ਨੇ ਜਿਹੜੇ ਉਹ ਜਨਾਬ, ਆਹ ਹਾ ਕਿਆ कहने ਇਹ ਵੇਖੋ ਨਾ। ਅੱਛਾ, ਜਿਹੜੇ ਉਹਨਾਂ ਨਾਲ ਆਲੂਆਂ ਨਾਲ ਬਣਨ ਦੀ ਉਹਦੇ ਆਪਣੇ ਥਾਂ ਆ, ਜਿਹੜਾ ਜਿਹਨੂੰ ਕਿ ਕਰਚੀ ਫੇਰਨ ਦਾ ਸਵਾਦ ਹੈ ਨਾ, ਉਹ ਆਪਣਾ ਹੀ ਆ। ਆਹ ਲੋ ਜੀ, ਟਾਵਾਂ ਆਲੂ ਹੁਣ ਹੋ ਕੇ ਕੱਲਾ, ਤੇ ਜਦੋਂ ਇਹ ਕ੍ਰਿਸਪੀ ਬਣਨਾ ਹੈ ਨਾ, ਉਹਦਾ ਸਵਾਦ ਆਪਣਾ ਹੀ ਹੋਏਗਾ। ਲੋ ਜੀ, ਇਹ ਭਾਈ ਹੋਣੇ ਨੇ ਜਿਹੜੇ ਇਹ ਅੰਡਿਆਨਾ ਤੋਂ ਸੇਵਾ ਵਾਸਤੇ ਆਏ। ਕੀ ਹੀ ਬਾਤ ਹੈ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਜੀ? ਮੈਂ ਬਿਲਕੁਲ ਠੀਕ ਠਾਕ। ਵੀਰ ਦਾ ਨਾਮ ਕੀ ਹੈ? ਮੇਰਾ ਨਾਮ ਮਿੰਟੂ ਹੈ ਜੀ। ਮਿੰਟੂ ਜੀ, ਕੀ ਬਣਾ ਰਹੇ ਜੇ? ਇਸ ਬਾਰੇ ਜ਼ਰਾ ਸਾਡੇ ਜਿਹੜੇ ਦਰਸ਼ਕ ਨੇ, ਸਾਡੇ ਜਿਹੜੇ ਸਰੋਤੇ ਨੇ, ਉਹਨਾਂ ਨੂੰ ਦੱਸੋ। ਮੈਂ ਚਾਹਾਂਗਾ ਕੈਮਰਾ ਆ ਕੇ ਜ਼ਰਾ ਵਿਖਾਵੇ, ਕਿੱਡਾ ਸੋਹਣਾ ਰੰਗ ਆ ਜੀ। ਔਰ ਇਹ ਕੀ ਹੈ ਜੀ? ਇਹ ਸ਼ਾਹੀ ਪਨੀਰ ਤਿਆਰ ਕੀਤਾ ਜਾ ਰਿਹਾ ਜੀ। ਕੀ ਬਾਤ ਹੈ, ਸ਼ਾਨਦਾਰ। ਹਾਂਜੀ। ਕਿੰਨਾ ਟਾਈਮ, ਕਿੰਨਾ ਸਮਾਂ ਲੱਗਦਾ ਇਹਦੇ ਤੇ? ਇਹਨੂੰ ਜੀ 2 ਘੰਟੇ ਲੱਗ ਜਾਂਦੇ, ਸਲੋ ਫਲੇਮ ਤੇ ਬਣਾਈਦਾ ਨਾ, ਤੇ ਸਵਾਦ ਜ਼ਿਆਦਾ ਬਣਦਾ ਵਾ, ਤੇ 2-2.5 ਘੰਟੇ ਲੱਗ ਜਾਂਦੇ ਆ ਭਾਜੀ। ਕਿੰਨਾ ਟਾਈਮ ਹੋ ਗਿਆ, ਕਿੰਨਾ ਹੋਰ ਲੱਗੂ? ਬਸ ਜੀ, ਆਲਮੋਸਟ ਤਿਆਰ ਹੀ ਆ, ਬਸ ਪਨੀਰ ਹੀ ਪਾਉਣਾ ਰਹਿ ਗਿਆ ਵਾ, ਤੇ ਰੈਡੀ ਆ। ਤੇ ਸੰਗਤ ਨੂੰ ਬੇਨਤੀ, ਆ ਕੇ ਛਕੋ ਤੇ ਇੰਜੋਏ ਕਰੋ। ਕੀ ਬਾਤ ਹੈ ਜੀ, ਕੀ ਬਾਤ ਹੈ। ਇਹ ਜੀ ਸਪੈਸ਼ਲ ਪਨੀਰ ਹੈ ਜਿਹੜਾ ਉਹ ਬਣ ਰਿਹਾ ਆ। ਅਗਲੇ ਪਾਸੇ ਅਸੀਂ ਜਾਈਏ ਤੇ ਥੋੜਾ ਜਿਹਾ ਇਸ ਲੰਗਰ ਵਾਲੇ ਵਿੱਚ ਧੀਮਾ ਰਾਂਗੇ ਜੀ। ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ ਭਾਜੀ। ਇਹ ਕੀ ਹੈ ਜੀ? ਇਹ ਤੜਕਾ ਲਾਉਣੇ ਭਾਜੀ। ਕਿੰਨੂੰ? ਦਾਲ ਦਾ। ਕੀ ਬਾਤ ਹੈ। ਇਹ ਜੀ ਸ਼ਾਹੀ ਪਨੀਰ ਦੇ ਵਾਸਤੇ ਦਾਲ ਦਾ ਤੜਕਾ ਜਿਹੜਾ ਉਹ ਤਿਆਰ ਹੋ ਰਿਹਾ। ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ ਭਾਜੀ। ਇਹ ਤਾਂ ਸਾਫ ਦਿਸਣ ਡਿਆ ਦਾਲਾਂ। ਦਾਲ ਜੀ ਦਾਲ। ਤੇ ਕਿਸੇ ਨੇ ਉਧਰ ਜਾਣ ਨਹੀਂ ਦਿੱਤਾ ਜਾਂ ਆਪਣੀ ਮਰਜ਼ੀ ਨਾਲ ਆਏ ਜੇ? ਨਹੀਂ, ਆਪਣੀ ਮਰਜ਼ੀ ਨਾ। ਕੀ ਕਹਿੰਦੇ ਜੀ। ਔਰ ਪਕੌੜੇ ਨੇ ਜਿਹੜੇ ਉਹ ਵੀ ਬਿਲਕੁਲ ਰੈਡੀ ਨੇ, ਗਰਮਾ ਗਰਮ। ਔਰ ਇਹ ਤਾਂ ਮੇਰਾ ਖਿਆਲ ਹੈ ਕਿ ਜੀ ਪੱਟੀ ਸਮੋਸੇ ਨੇ ਜਿਹੜੇ ਉਹ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਕੀ ਹੈ ਜੀ? ਇਹ ਸਪਰਿੰਗ ਰੋਲ ਭਾਜੀ। ਲੋ ਜੀ, ਸਪਰਿੰਗ ਰੋਲ ਨੇ ਜਿਹੜੇ ਉਹ ਵੀ ਗਰਮਾ ਗਰਮ ਬਿਲਕੁਲ ਰੈਡੀ ਨੇ। ਔਰ ਜਿਹੜੀਆਂ ਸੰਗਤਾਂ ਨੇ ਉਹਨਾਂ ਦੀਆਂ ਲਾਈਨਾਂ ਵੀ ਲੱਗੀਆਂ ਹੋਈਆਂ ਨੇ। ਔਰ ਗਰਮਾ ਗਰਮ ਇਹ ਜਿਹੜੇ ਸਪਰਿੰਗ ਰੋਲ ਨੇ, ਇਹ ਅਗਰ ਖਾਣੇ ਹੋਣ ਦੇ ਆ ਜਾਓ, ਦਰਸ਼ਨ ਅਸੀਂ ਤੁਹਾਨੂੰ ਕਰਾਤੇ। ਧੰਨਵਾਦ ਆਪ ਜੀ ਦਾ, ਲੱਗੇ ਰਹੋ ਸੇਵਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਲੋ ਜੀ, ਮੇਰਾ ਖਿਆਲ ਹੈ ਕਿ ਇਸ ਵੇਲੇ ਇਸ ਲੰਗਰ ਸੇਵਾ ਤੋਂ ਇੰਨਾ ਹੀ। ਕੁਝ ਹੋਰ ਭਰਵੀਂ ਜਾਣਕਾਰੀ, ਜਿਹੜੀ ਕੋਈ ਭਰਵੇਂ ਮੰਜ਼ਰ, ਭਰਵੇਂ ਸਮਾਗਮ ਨੇ ਜਿਹੜੇ ਉਹ ਲੈ ਕੇ ਮਸੂਦ ਮੱਲੀ ਪੰਜਾਬੀ ਰੇਡੀਓ USA ਦੀ ਡਿਜੀਟਲ ਟੀਮ ਦੇ ਨਾਲ ਫਿਰ ਆਪ ਦੀ ਸੇਵਾ 'ਚ ਹਾਜ਼ਰ ਹੁੰਦਾ ਹੈ। ਜੁੜੇ ਰਹਿਣਾ ਪੰਜਾਬੀ ਰੇਡੀਓ USA ਨੂੰ। ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਔਰ ਸੋਸ਼ਲ ਮੀਡੀਆ ਰਾਹੀਂ ਸਾਡੇ ਨਾਲ ਜੁੜੇ ਹੋਏ ਦਰਸ਼ਕਾਂ ਨੂੰ ਇੱਕ ਵਾਰ ਫਿਰ ਜੀ ਆਇਆਂ ਨੂੰ ਕਹਿੰਦੇ ਆ, ਸਵਾਗਤ ਕਰਨੇ ਆ ਆਪ ਸਭ ਦਾ। ਇਸ ਵੇਲੇ ਗੁਰਦੁਆਰਾ ਟੈਰਾ ਬਿਊਨਾ ਯੂਬਾ ਸਿਟੀ ਦੇ ਵਿੱਚ, ਜਿੱਥੇ ਲੰਗਰ ਸੇਵਾ ਦੇ ਐਡਵਰਟ ਸਟਾਲ ਨੇ। ਇਸ ਵੇਲੇ ਅਸੀਂ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਦੇ ਲੰਗਰ ਸੇਵਾ ਵਾਲੇ ਉਸ ਕੈਬਨਿਟ 'ਚ, ਸਟਾਲ 'ਚ ਜਾਂ ਟੈਂਟ 'ਚ ਆ ਚੁੱਕੇ ਹਾਂ, ਜਿੱਥੇ ਸਵਾਦਿਸ਼ਟ ਡਿਸ਼ਾਂ ਨੇ ਜਿਹੜੀਆਂ, ਲੰਗਰ ਦੀਆਂ ਤਿਆਰੀਆਂ ਨੇ ਜਿਹੜੀਆਂ, ਉਹ ਪੂਰੇ ਜ਼ੋਰਾਂ ਤੇ ਨੇ। ਸੋ ਆਓ ਇਹਨਾਂ ਭਰਾਵਾਂ ਦੇ ਨਾਲ ਗੱਲਬਾਤ ਕਰਨੇ ਆ। ਸਤਿ ਸ਼੍ਰੀ ਅਕਾਲ ਵੀਰੇ, ਕੀ ਹਾਲ ਹੈ? ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਜੀ? ਮੈਂ ਬਿਲਕੁਲ ਠੀਕ ਠਾਕ। ਨਾਂ ਦੱਸੋ ਆਪਣਾ? ਰਾਜਵੀਰ ਜੀ। ਰਾਜਵੀਰ ਜੀ, ਕੀ ਬਣ ਰਿਹਾ? ਇਹ ਭਾਜੀ ਗੋਭੀ ਵਾਲੇ ਪਕੌੜੇ ਬਣਾ ਰਹੇ ਆ ਜੀ। ਕੀ ਬਾਤ ਹੈ। ਤੇ ਕਦੋਂ ਤੋਂ ਇਹ ਲੰਗਰ ਸਟਾਲ ਆਇਆ? ਇਹ ਭਾਜੀ ਅੱਜ ਹੀ ਸ਼ੁਰੂ ਕੀਤਾ ਜੀ, ਇਹ ਸੰਡੇ ਤੱਕ ਚੱਲੂਗਾ, ਸ਼ਾਮ ਤੱਕ। ਕਿੰਨੇ ਚਿਰ ਤੋਂ ਇਹ ਸਟਾਲ ਔਰ ਲੰਗਰ ਸੇਵਾ ਕਰ ਰਹੇ ਜੀ? ਆਹ ਪਹਿਲੀ ਵਾਰੀ ਹੈ ਜੀ। ਪਹਿਲੀ ਵਾਰ ਆ ਜਾਏ ਜੀ? ਜੋਸ਼ ਜਜ਼ਬਾ ਇਹ ਦੱਸ ਰਿਹਾ ਕਿ ਜਿੱਦਾਂ ਪਤਾ ਨਹੀਂ ਕਿੰਨੇ ਵਰਿਆਂ ਦੇ ਲੱਗੇ ਪਏ ਨੇ। ਸੋ ਇਹ ਮੁਹੱਬਤ, ਪਿਆਰ, ਸਤਿਕਾਰ ਰੱਬ ਕਾਇਮ ਰੱਖੇ। ਕੀ ਕਹਿਣਾ ਚਾਹੋਗੇ? ਬਸ ਜੀ, ਮਹਾਰਾਜ ਦੀ ਮਿਹਰ ਆ, ਉਹਨਾਂ ਦਾ ਸਦਕੇ ਲੱਗੇ ਆ ਜੀ। ਹੌਲੀ ਹੌਲੀ ਰੱਬ ਹੋਰ ਬਰਕਤਾਂ ਦੇਵੇ ਜੀ। ਥੈਂਕ ਯੂ ਸੋ ਮਚ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵੀਰੇ ਦਾ ਕੀ ਨਾਮ ਹੈ? ਮੇਰਾ ਨਾਮ ਜੋਬਨਪ੍ਰੀਤ ਸਿੰਘ ਹੈ ਜੀ। ਅੱਛਾ ਜੀ। ਤੇ ਤੁਸੀਂ ਕੀ ਕਹਿਣਾ ਚਾਹੋਗੇ? ਕੀ ਵਿਚਾਰ ਨੇ? ਕੀ ਸੰਗਤਾਂ ਨੂੰ ਸੁਣਾ ਦੇਣਾ ਹੈ? ਸੰਗਤਾਂ ਨੂੰ ਇਹ ਸੁਣਾ ਦੇਣਾ ਚਾਹੁੰਦੇ ਕਿ ਵੱਧ ਤੋਂ ਵੱਧ, ਜਿੱਦਾਂ ਕਿ ਯੂਬਾ ਸਿਟੀ ਦੇ ਵਿੱਚ ਨਗਰ ਕੀਰਤਨ ਹੈ, ਵੱਧ ਤੋਂ ਵੱਧ ਸੇਵਾ ਕਰੋ, ਆਪਣੇ ਪਰਿਵਾਰਾਂ ਨਾਲ ਆਓ ਤੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਲਓ। ਕੀ ਬਾਤ ਹੈ ਜੀ। ਰੱਬ ਜਜ਼ਬੇ ਕਾਇਮ ਦਾਇਮ ਰੱਖੇ। ਧੰਨਵਾਦ ਤੁਹਾਡਾ। ਅੱਗੇ ਆਓ ਜੀ, ਆਪ ਸਭ
ਸਭ ਨੂੰ ਇਸ ਵੇਲੇ ਦਰਸ਼ਨ ਕਰਾਉਂਦੇ ਆ ਅਸੀਂ ਬੇਸਨ ਬ੍ਰੈਡ ਦੇ। ਔਰ ਬੇਸਨ ਬ੍ਰੈਡ ਦੇ ਵਿੱਚ ਵੀ ਸਿਰਫ ਕੱਲੀ ਬੇਸਨ ਬ੍ਰੈਡ ਨਹੀਂ, ਅਸੀਂ ਵੀਰੇ ਨਾਲ ਗੱਲ ਕਰਨੇ ਆ ਕਿ ਇਹਨਾਂ ਟੋਸਟਾਂ ਦੇ ਵਿੱਚ ਹੋਰ ਕੀ ਕੀ ਲਾ ਕੇ ਤਲ ਰਹੇ ਨੇ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵੀਰੇ ਦਾ ਨਾਂ ਕੀ ਹੈ? ਰਜਵੰਤ ਸਿੰਘ ਜੀ। ਕੀ ਟੋਸਟ ਦੇ ਵਿੱਚ ਕਰਕੇ ਤੇ ਉਸ ਤੋਂ ਬਾਅਦ ਫਿਰ ਉਹਨੂੰ ਬੇਸਨ 'ਚ ਤਲ ਰਹੇ ਜੀ? ਇਹਦੇ ਵਿੱਚ ਭਾਜੀ ਆਲੂ ਲਾਇਆ, ਪੁਦੀਨਾ ਪਾਇਆ, ਧਨੀਆ ਪਾਇਆ, ਵਿੱਚ ਆਲੂ ਭਰ ਕੇ ਵਧੀਆ ਤਰ੍ਹਾਂ ਬਣਾ ਰਹੇ ਆ। ਉਸ ਤੋਂ ਬਾਅਦ ਬੇਸਨ 'ਚ ਹਾਂਜੀ, ਬੇਸਨ 'ਚ ਡੋਬ ਕੇ ਤੇ ਫਰਾਈ ਕਰਨ ਲਈ। ਕੀ ਬਾਤ ਹੈ। ਲੋ ਜੀ, ਇਹ ਫਰਾਈ ਹੁੰਦੇ ਕੁਛ ਨੇ ਜਿਹੜੇ ਅਸੀਂ ਉਹ ਦੇਖਾਂਗੇ ਕਿ ਫਰਾਈ ਕਿਵੇਂ ਹੁੰਦੇ ਨੇ ਬੇਸਨ 'ਚ ਡਿਪ ਕਰਕੇ। ਇਹ ਇਸ ਤਰ੍ਹਾਂ ਬ੍ਰੈਡ ਫੜੀ ਉਹਨਾਂ ਨੇ, ਇਸ ਤਰ੍ਹਾਂ ਜਨਾਬ ਉਹਨੂੰ ਬੇਸਨ 'ਚ ਡਿਪ ਕੀਤਾ ਔਰ ਇੰਜ ਤਤੇ ਤਤੇ ਘਿਓ 'ਚ। ਕੀ ਬਾਤ ਹੈ, ਮੈਂ ਕਹਿੰਦੇ ਆ ਬਾ ਕਮਾਲ। ਔਰ ਮੂੰਹ 'ਚ ਪਾਣੀ ਹੈ ਜਿਹੜਾ ਉਹ ਭਰ ਜਾਂਦਾ ਹੋਏਗਾ। ਦੇਖੋ ਕਿ ਬਾਬੇ ਦਾ ਲੰਗਰ ਆ ਜਿਹੜਾ, ਇਹ ਲੰਗਰ ਸੇਵਾ ਕਿੰਨੇ ਸਾਲਾਂ ਤੋਂ ਕਿੱਦਾਂ ਸ਼ਾਨਦਾਰ ਢੰਗ ਦੇ ਨਾਲ ਚੱਲ ਰਹੀ ਹੈ। ਦਿਨ ਬ ਦਿਨ ਜਿੱਦਾਂ ਜਿੱਦਾਂ ਸੰਗਤਾਂ ਵਧਣ ਡਈਆਂ ਆ, ਇਹ ਲੰਗਰ ਸੇਵਾ ਦੇ ਸਟਾਲ ਨੇ ਜਿਹੜੇ ਉਹ ਵੀ ਵਧਣ ਡੇ ਨੇ। ਇਹਨਾਂ 'ਚ ਕੋਈ ਕਮੀ ਘਾਟਾ ਜਿਹੜਾ ਉਹ ਨਹੀਂ ਆਣ ਡਿਆ। ਸੋ ਸੰਗਤਾਂ ਜਿਹੜੀਆਂ ਜਿੱਥੇ ਗੋਭੀ ਵਾਲੇ ਪਕੌੜੇ ਲੈਣ ਡਈਆਂ ਨੇ, ਜਿੱਥੇ ਇਹ ਟੋਸਟ ਨੇ ਜਿਹੜੇ ਉਹ ਲੈਣ ਡਈਆਂ ਨੇ, ਜਿੱਥੇ ਬਾਕੀ ਸਾਰੇ ਪਕਵਾਨਾਂ ਦਾ ਆਨੰਦ ਮਾਣਨ ਡਈਆਂ ਨੇ, ਉੱਥੇ ਹੀ ਅਸੀਂ ਪੰਜਾਬੀ ਰੇਡੀਓ USA ਦੇ ਇਸ ਪਲੇਟਫਾਰਮ ਰਾਹੀਂ ਆਪ ਸਭ ਨੂੰ ਇਹ ਸੁਣਾ ਦੇਣੇ ਆ ਕਿ ਲਾਜ਼ਮੀ ਆਓ, ਆ ਕੇ ਨਾ ਸਿਰਫ ਇਹ ਲੰਗਰ ਚੱਖੋ ਬਲਕਿ ਇਹ ਜਜ਼ਬਾ ਜਿਹੜਾ ਹੈ ਆਪਣੀ ਅਗਲੀ ਪੀੜ੍ਹੀ ਤੱਕ ਵੀ ਅਪਣਾਓ। ਬੱਚਿਆਂ ਨੂੰ ਨਾਲ ਲੈ ਕੇ ਔਰ ਉਹਨਾਂ ਨੂੰ ਦੱਸੋ ਕਿ ਇਹ ਸਭ ਕਿਉਂ ਕਰੀਦਾ ਹੈ। ਕਿ ਇਹਨਾਂ ਸਵਾਲਾਂ ਨੂੰ ਪਹਿਲੇ ਉਹਨਾਂ ਦੇ ਜ਼ਿਹਨ 'ਚ ਪਾਓ ਔਰ ਉਸ ਤੋਂ ਬਾਅਦ ਇਹਨਾਂ ਦੇ ਜਵਾਬ ਉਹਨਾਂ ਨੂੰ ਦੇਵੋ, ਤਾਂ ਜੇ ਉਹ ਆਪਣੇ ਇਸ ਵਿਰਸੇ ਨੂੰ, ਇਸ ਧਾਰਮਿਕ ਜਜ਼ਬੇ ਨੂੰ ਸਾਂਭ ਸਕਣ। ਚਾਹ ਵੀ ਇੱਥੇ ਮੌਜੂਦ ਹੈ ਗਰਮਾ ਗਰਮ, ਔਰ ਬਾਕੀ ਜਵਾਨ ਪੀੜ੍ਹੀ ਦਾ ਜਿਹੜਾ ਜੋ ਜਜ਼ਬਾ ਹੈ ਉਹ ਆਪਣੀ ਮਿਸਾਲ ਆਪ ਹੈ। ਜਿੰਨੇ ਸਟਾਲ ਅਸੀਂ ਵੀਰੇ ਪਿੱਛੇ ਦੇਖ ਕੇ ਆਏ ਆ, ਤੁਸੀਂ ਇੱਕ ਗੱਲ ਨੋਟ ਕੀਤੀ ਹੋਏਗੀ ਕਿ ਉੱਥੇ ਬਜ਼ੁਰਗ ਨੇ ਜਿਹੜੇ ਉਹ ਗਾਂ ਹੋਏ, ਇੱਥੇ ਸਾਰੇ ਨੌਜਵਾਨ ਨੇ ਜਿਹੜੇ ਇਹ ਵੱਧ ਚੜ੍ਹ ਕੇ ਸੇਵਾ ਜਿਹੜੀ ਇਹ ਕਰ ਰਹੇ ਨੇ। ਸੋ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਹੈ ਜਿਹੜੀ, ਉਹਨਾਂ ਦਾ ਇਹ ਲੰਗਰ ਸਟਾਲ ਔਰ ਇਹ ਇਹਨਾਂ ਦਾ ਲੰਗਰ ਹਾਲ ਹੈ, ਜਦੋਂ ਅਸੀਂ ਇਹ ਸਾਰਾ ਅੱਖਾਂ ਡਿੱਟਾ ਹਾਲ ਤੁਹਾਡੇ ਤੱਕ ਪਹੁੰਚਦਾ ਕੀਤਾ। ਸੋ ਇੱਕ ਤੇ ਜੀ ਨੇ ਜਿਹੜੇ ਉਹਨਾਂ ਨਾਲ ਹੋਰ ਗੱਲ ਕਰਾਂਗੇ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਨਾਮ ਦੱਸੋ? ਬਲਜਿੰਦਰ ਸਿੰਘ ਜੀ। ਬਲਜਿੰਦਰ ਜੀ, ਕੀ ਕਹਿਣਾ ਚਾਹੋਗੇ? ਬਸ ਇਹੀ ਹੈ ਜੀ, ਸੇਵਾ ਲਈ ਇਹੀ ਸਾਰਿਆਂ ਨੇ ਲੰਗਰ ਲਾਇਆ। ਪਹਿਲੀ ਵਾਰੀ ਸਾਰਿਆਂ ਨੇ ਇਕੱਠੇ ਹੋ ਕੇ, ਜਿੰਨੇ ਵੀ ਮੁੰਡੇ ਸੀਗੇ, ਹੁਣ ਸ਼ੁਰੂ ਕਰ ਲਿਆ। ਫਸਟ ਟਾਈਮ ਆ ਸਾਡਾ ਲੰਗਰ ਇਹ, ਤੇ ਹੁਣ ਇਦਾਂ ਹੀ ਹਰੇਕ ਸਾਲ ਲਾਉਂਦੇ ਰਵਾਂਗੇ। ਰੱਬ ਖੈਰ ਬਰਕਤ ਰੱਖੇ। ਥੈਂਕ ਯੂ। ਹਾਂਜੀ, ਧੰਨਵਾਦ ਜੀ, ਥੈਂਕ ਯੂ। ਔਰ ਇੱਕ ਵਾਰ ਫਿਰ ਪੰਜਾਬੀ ਰੇਡੀਓ USA ਦੇ ਪਲੇਟਫਾਰਮ ਤੋਂ ਆਪ ਸਭ ਵਾਸਤੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਨੇ। ਮਿਲਨੇ ਹਾਂ ਅਗਲੀ ਕਵਰੇਜ ਦੇ ਨਾਲ। ਮਸੂਦ ਮਲੀ ਨੂੰ ਡਿਜੀਟਲ ਟੀਮ ਦੇ ਨਾਲ ਦੇਵੋ ਇਜਾਜ਼ਤ। ਜੁੜੇ ਰਹਿਣਾ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਆਪ ਸਭ ਦਾ ਇੱਕ ਵਾਰ ਫਿਰ ਬੜਾ ਨਿੱਘਾ ਜਿਹਾ ਸਵਾਗਤ ਹੈ ਉਹਨਾਂ ਸਾਰਿਆਂ ਸਰੋਤਿਆਂ ਦਾ ਔਰ ਉਹਨਾਂ ਸਾਰਿਆਂ ਦਰਸ਼ਕਾਂ ਦਾ ਜਿਹੜੇ ਪੰਜਾਬੀ ਰੇਡੀਓ USA ਨੂੰ ਜੁੜੇ ਨੇ। ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ। ਔਰ ਇਸ ਵੇਲੇ ਲੰਗਰ ਸੇਵਾ ਜਿਹੜੀ ਉਹ ਆਪਣੇ ਪੂਰੇ ਜੋਬਣੇ ਦੇ ਆਪਣੇ ਪੂਰੇ ਜ਼ੋਰਾਂ 'ਤੇ ਚੱਲ ਰਹੀ ਹੈ। ਗੁਰਦੁਆਰਾ ਟੈਰਾ ਬਿਊਨਾ ਯੁਬਾ ਸਿਟੀ 'ਚ ਜਿੱਥੇ ਪਹੁੰਚ ਚੁੱਕੀ ਹੈ ਪੰਜਾਬੀ ਰੇਡੀਓ USA ਦੀ ਟੀਮ, ਇਹਨਾਂ ਸਾਰੇ ਸਮਾਗਮਾਂ ਨੂੰ, ਇਹਨਾਂ ਸਾਰੇ ਮੰਜ਼ਰਾਂ ਨੂੰ ਆਪ ਤੱਕ ਪਹੁੰਚਦਾ ਕਰਨ ਲਈ। ਇਹ ਸਟਾਲ ਤੇ ਜਿੱਥੇ ਵੀਰਾਂ ਨੇ ਬੜੇ ਹੁਮ ਹਮਾ ਕੇ ਪੂਰੀ ਮਿਹਨਤ ਦੇ ਨਾਲ, ਪੂਰੀ ਰੀਝ ਦੇ ਨਾਲ ਇਹ ਸੇਵਾ ਜਿਹੜੀ ਇਹਨੂੰ ਸ਼ੁਰੂ ਕੀਤਾ ਹੋਇਆ ਹੈ ਜੀ। ਗੱਲਬਾਤ ਕਰਾਂਗੇ ਉਹਨਾਂ ਨਾਲ, ਉਹਨਾਂ ਦੇ ਵਿਚਾਰ ਜਾਣਾਂਗੇ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ, ਨਾਂ ਦੱਸਣਾ ਆਪਣਾ? ਮੇਰਾ ਨਾਮ ਹੈ ਜੀ ਵਰਿੰਦਰ ਸਿੰਘ। ਵਰਿੰਦਰ ਜੀ, ਹਰਿਆਣਾ ਯੂਥ ਕਲੱਬ ਕਦੋਂ ਤੋਂ ਇਹ ਸਟਾਲ ਲਾ ਰਿਹਾ ਹੈ? ਪਹਿਲੀ ਵਾਰ ਆਏ ਜੇ? ਕੁਛ ਇਸ ਬਾਰੇ ਡਿਟੇਲ ਤੇ ਦੱਸੋ। ਇਹ ਜੀ ਅਸੀਂ ਲਾਸਟ 3 ਸਾਲ ਤੋਂ ਲਾ ਰਹੇ ਹਾਂ ਜੀ। ਕੀ ਬਾਤ ਹੈ। ਹਾਂਜੀ, ਇਹ ਆਪਣੇ ਜਿੰਨੇ ਆਪਣੇ ਜੋ ਨੌਜਵਾਨ ਨੇ ਸਾਰੇ ਹਰਿਆਣੇ ਤੋਂ ਨੇ ਜੀ। ਅੱਛਾ। ਤੇ ਆਪਾਂ ਆਪਣਾ ਕਲੱਬ ਬਣਾਇਆ ਹਰਿਆਣਾ ਯੂਥ ਕਲੱਬ, ਤੇ ਆਪਾਂ ਇਹਦੇ ਅੰਡਰ ਹੀ ਹਰ ਸਾਲ ਆਪਣਾ ਲੰਗਰ ਲਾਉਂਦੇ ਹਾਂ। ਤੇ ਆਪਣਾ ਸਿਮਰਜੀਤ ਮਾਨ ਸਿੰਘ ਪਾਰਟੀ ਨੂੰ ਅਸੀਂ ਬਿਲੋਂਗ ਕਰਦੇ ਹਾਂ ਜੀ ਸਾਰੇ, ਤੇ ਉਹਨਾਂ ਦੇ ਬੈਨਰ ਹੇਠ ਇਹ ਆਪਾਂ ਖਾਲਿਸਤਾਨ ਦੇ ਹੇਠ ਲੰਗਰ ਲਾਉਂਦੇ ਹਾਂ ਜੀ। ਜ਼ਿੰਦਾਬਾਦ। ਹਾਂਜੀ। ਤੇ ਕੀ ਲੰਗਰ ਦੇ ਵਿੱਚ ਸੇਵਾ ਕਰ ਰਹੇ ਜੇ? ਕੋਈ ਉਸ ਬਾਰੇ ਜਾਣਕਾਰੀ ਦਿਓਗੇ? ਹਾਂਜੀ, ਸਾਡਾ ਐਕਚੁਅਲੀ ਐਵਰੀਡੇ ਡਿਫਰੈਂਟ ਲੰਗਰ ਹੈ। ਅੱਜ ਆਪਣਾ ਬ੍ਰੈਡ ਪਕੌੜਿਆਂ ਦਾ, ਪਨੀਰ ਦੇ ਪਕੌੜੇ, ਮਿਕਸ ਪਕੌੜੇ, ਬਰਫੀ, ਚਾਹ ਦਾ ਲੰਗਰ ਹੈ ਜੀ। ਕੱਲ੍ਹ ਨੂੰ ਆਪਣਾ ਕੜੀ ਚੌਲ ਤੇ ਆਹ ਕੰਟੀਨਿਊ ਹੈ ਲੰਗਰ। ਤੇ ਪਰਸੋਂ ਆਪਣਾ ਛੋਲੇ ਪੂੜੀਆਂ ਦਾ ਤੇ ਪਕੌੜਿਆਂ ਲੰਗਰ ਕੰਟੀਨਿਊ ਰਹੇਗਾ ਜੀ, ਇੱਦਾਂ ਹੀ। ਬਿਲਕੁਲ ਠੀਕ। ਹਾਂਜੀ। ਕਿੰਨੇ ਦਿਨ ਚੱਲਦੀ ਤੁਹਾਡੀ ਇਹ ਲੰਗਰ ਸੇਵਾ? ਅਜੀ ਆਪਣੀ ਇਹ 3 ਦਿਨ ਲਗਾਤਾਰ ਚੱਲੇਗੀ। ਅੱਜ ਤੋਂ ਸ਼ੁਰੂ ਹੋ ਗਈ ਹੈ ਤੇ ਸੰਡੇ ਤੱਕ ਆਪਣੀ ਕੰਟੀਨਿਊ ਰਹੇਗੀ। ਬਿਲਕੁਲ ਇਸੇ ਤਰ੍ਹਾਂ। ਹਾਂਜੀ, ਬਿਲਕੁਲ ਇਸੇ ਤਰ੍ਹਾਂ ਜੀ। ਚਲੋ ਜੀ, ਧੰਨਵਾਦ ਔਰ ਬਰਕਤਾਂ ਵਾਸਤੇ ਢੇਰਾਂ ਸ਼ੁਭਕਾਮਨਾਵਾਂ ਆਪ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਸਾਡੇ ਤੱਕ ਪਹੁੰਚ ਕੀਤੀ। ਜੀ, ਥੈਂਕ ਯੂ। ਵੀਰ ਜੀ ਦੇ ਨਾਲ ਗੱਲ ਕਰਾਂਗੇ ਜੀ। ਕਿੱਧਰ ਗਏ ਨੇ ਜੀ? ਸਤਿ ਸ੍ਰੀ ਅਕਾਲ। ਮਾਫੀ, ਮੈਂ ਤੁਹਾਨੂੰ ਉਧਰ ਲੱਭ ਰਿਹਾ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਨਾਮ ਦੱਸੋ? ਇੰਦਰਜੀਤ ਸਿੰਘ ਜੀ। ਇੰਦਰਜੀਤ ਜੀ, ਤੁਸੀਂ ਕਦੋਂ ਤੋਂ ਇਸ ਸੇਵਾ ਨੂੰ ਜੁੜੇ ਜੇ? ਸਰ ਜੀ, ਸਾਨੂੰ 2 ਸਾਲ ਇੱਧਰ ਆਇਆ ਨੂੰ ਹੋ ਗਿਆ। ਉਦੋਂ ਦਾ ਨਾਲ ਜੀ? ਉਸ ਦੇ ਨਾਲ ਜੀ। ਤੇ ਕਿੱਦਾਂ ਇਹ ਹਰਿਆਣਾ ਯੂਥ ਕਲੱਬ ਦੇ ਨਾਲ ਹਰਿਆਣੇ ਵਾਲੇ ਮੁੰਡੇ ਨੇ ਜਿਹੜੇ ਜਾਂ ਜਵਾਨ ਨੇ ਜਿਹੜੇ ਉਹ ਜੁੜਦੇ ਨੇ? ਹਾਂਜੀ, ਇਦਾਂ ਹੀ ਹਰਿਆਣੇ ਦੇ ਵੀ ਅਸੀਂ ਪੰਜਾਬ ਤੋਂ ਆ, ਅਸੀਂ ਇਹਨਾਂ ਦੇ ਨਾਲ ਜੁੜੇ ਹੋਏ ਹਾਂ। 2 ਸਾਲ ਹੋ ਗਏ ਲੰਗਰ ਲਾ ਰਹੇ ਹਾਂ। ਤੇ
ਸਿਮਰਜੀਤ ਮਾਨ ਦੀ ਪਾਰਟੀ ਦੇ ਵਿੱਚ ਕੰਮ ਕਰਦੇ ਹਾਂ ਤੇ ਉਹਨਾਂ ਚਲੋ ਔਰ ਤੁਹਾਡੇ ਵਾਸਤੇ ਵੀ ਦੁਆ ਅਰਦਾਸ ਇਹੀ ਹੈ ਕਿ ਲੰਗਰ ਸੇਵਾ ਇਸੇ ਤਰ੍ਹਾਂ ਵੱਧ ਚੜ ਕੇ ਕਰਦੇ ਰਹੋ ਔਰ ਰੱਬ ਇਹਦੇ 'ਚ ਹੋਰ ਵੀ ਬਰਕਤਾਂ ਮਿਲੇ। ਠੀਕ ਹੈ ਜੀ, ਥੈਂਕ ਯੂ ਜੀ। ਲੋ ਇਹ ਅੱਖਾਂ ਡਿੱਟਾ ਜਿਹੜਾ ਹਾਲ ਹੈ ਇਹ ਤੇ ਅਸੀਂ ਤੁਹਾਡੇ ਤੱਕ ਪਹੁੰਚਦਾ ਜਿਹੜਾ ਉਹ ਕਰਨ ਡਏ ਆ ਜੀ। ਵੀਰ ਜੀ ਜ਼ਰਾ ਲਾਗੇ ਆ ਜਾਓ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੁਣ ਮੈਨੂੰ ਪਤਾ ਲੱਗਾ ਹੈ ਕਿ ਅਪਰਾਲੇ ਦੇ ਵਿੱਚ ਅੱਗੇ ਅੱਗੇ ਮੋਹਰੇ ਤੁਸੀਂ ਹੁੰਦੇ ਜੀ। ਕੀ ਨਾਮ ਆਪ ਜੀ ਦਾ? ਮੇਰਾ ਨਾਮ ਕੁਲਦੀਪ ਸਿੰਘ ਜੀ। ਕੁਲਦੀਪ ਜੀ, ਇਹ ਲੰਗਰ ਸੇਵਾ ਜਿਹੜੀ ਇਹਦੇ ਵਿੱਚ ਕੋਈ ਪਹਿਲਾਂ ਤੈਅ ਕਰਦੇ ਜੇ ਕਿ ਐਰਕੀ ਆਪਾਂ ਕਿਹੜੀ ਕਿਹੜੀ ਲੰਗਰ ਸੇਵਾ, ਕਿਹੜੀ ਕਿਹੜੀ ਡਿਸ਼, ਕਿਹੜੀ ਕਿਹੜੀ ਰਸੋਈ ਬਣਾਉਣੀ? ਹਾਂਜੀ, ਇਹ ਆਪਣਾ ਤੈਅ ਹੁੰਦਾ ਕਿ ਆਪਣਾ ਇਸ ਵਾਰ ਜ਼ਿਆਦਾ ਲੰਗਰ ਲਾਣਾ ਪਕੌੜਿਆਂ ਦਾ, ਮਿਕਸ ਪਕੌੜਿਆਂ ਦਾ, ਜਿਵੇਂ ਕੜੀ ਚੌਲ, ਛੋਲੇ ਭਟੂਰੇ, ਸਾਰਿਆਂ ਦੀ ਸਹਿਮਤੀ ਨਾਲ ਹੁੰਦਾ ਜੋ ਹੁੰਦਾ। ਬਿਲਕੁਲ ਠੀਕ ਹੈ। ਤੇ ਕਿੰਨੇ ਕੁ ਜੀ ਨੇ ਕੁੱਲ ਮਿਲਾ ਕੇ ਆਪਣੇ ਜਿਹੜੇ ਇਸ ਸੇਵਾ ਨੂੰ ਜੁੜੇ ਹੁੰਦੇ ਨੇ? ਹਰ ਲਿਹਾਜ਼ ਨਾਲ ਕੋਈ ਯੋਗਦਾਨ ਪਾਉਣ ਵਾਲਾ ਕੋਈ ਨਾਲ ਪ੍ਰੈਕਟੀਕਲੀ 35 40 50 ਅਸੀਂ ਆ ਗਰੁੱਪ ਸਾਡਾ 35 40 ਬੰਦਿਆਂ ਦਾ ਉਹਨਾਂ ਸਾਰਿਆਂ ਗਰੁੱਪ ਹੈ। ਤੇ ਇਹ 3 ਦਿਨਾਂ ਦਾ ਇਹ ਲੰਗਰ ਸੇਵਾ ਜਿਹੜੀ ਇਹਦੇ ਵਾਸਤੇ ਕਿੰਨੇ ਕੁ ਦਿਨ ਲੱਗ ਜਾਂਦੇ, ਕਿੰਨੀ ਕੁ ਛੁੱਟੀ ਕਰਦੇ ਜੀ? ਇਹਨਾਂ ਵਾਸਤੇ ਭਾਈ 6-7 ਦਿਨ ਲੱਗਦੇ ਨੇ ਰੈਡੀ ਕਰਨ ਨੂੰ। ਉਹ ਜ਼ਿੰਦਾਬਾਦ। ਹਾਂਜੀ ਚਲੋ ਤੁਹਾਡੇ ਵਾਸਤੇ ਵੀ ਬਹੁਤ ਸਾਰੀਆਂ ਦਿਲੀ ਨੇਕ ਇੱਛਾਵਾਂ ਜਿਹੜੀਆਂ ਉਹ ਨੇ ਜਿਹਦੇ ਵਾਸਤੇ ਥੈਂਕ ਯੂ ਭਾਈ ਤੁਹਾਡਾ ਵੀ। ਥੈਂਕ ਯੂ। ਹੈਲੋ ਜੀ, ਪੰਜਾਬੀ ਰੇਡੀਓ USA ਦੇ ਪਲੇਟਫਾਰਮ ਤੋਂ ਹੁਣ ਤੱਕ ਲਈ ਇੰਨਾ ਹੀ। ਮਿਲਦੇ ਹਾਂ ਅਗਲੇ ਸਮਾਗਮ ਦੇ ਨਾਲ। ਇਹਨਾਂ ਸਮਾਗਮਾਂ ਚੋਂ ਕਿਸੇ ਹੋਰ ਸਟਾਲ ਤੇ, ਕਿਸੇ ਹੋਰ ਕਵਰੇਜ ਦੇ ਏਰੀਆ ਤੇ, ਕਿਸੇ ਹੋਰ ਐਸੀ ਅੱਖਾਂ ਡਿੱਠੇ ਹਾਲ ਦੇ ਨਾਲ ਜਿਹੜਾ ਮਨ ਨੂੰ ਗਰਮਾ ਦੇਵੇ। ਸੋ ਆਪਨੇ ਜੁੜੇ ਰਹਿਣਾ ਹੈ ਪੰਜਾਬੀ ਰੇਡੀਓ USA ਦੇ ਨਾਲ। ਮਸੂਦ ਮਲੀ ਡਿਜੀਟਲ ਟੀਮ ਦੇ ਨਾਲ ਹੁਣ ਤੱਕ ਲਈ ਇੰਨਾ ਹੀ। ਮਿਲਨੇ ਹਾਂ ਅਗਲੀ ਕਵਰੇਜ ਦੇ ਨਾਲ। ਪੰਜਾਬੀ ਰੇਡੀਓ USA ਆਪਣੇ ਸਭ ਦਰਸ਼ਕਾਂ ਨੂੰ, ਆਪਣੇ ਸਭ ਸਰੋਤਿਆਂ ਨੂੰ ਇੱਕ ਵਾਰ ਫਿਰ ਜੀ ਆਇਆਂ ਨੂੰ ਕਹਿੰਦਾ ਹੈ ਗੁਰਦੁਆਰਾ ਟੈਰਾ ਬਿਊਨਾ ਯੂਬਾ ਸਿਟੀ 'ਚ ਲੰਗਰ ਸੇਵਾ ਦੀ ਜਿੱਥੇ ਗੱਲ ਹੋਣ ਰਹੀ ਹੈ, ਜਿੱਥੇ ਅੱਡੋ ਅੱਡ ਅਸੀਂ ਸਟਾਲਾਂ ਤੇ ਮੈਂ ਤਾਂ ਕਹਿੰਦਾ ਕਿ ਮੰਜ਼ਰ ਨੇ ਜਿਹੜੇ ਇਹ ਪਾਕਿਸਤਾਨ 'ਚ ਹੁੰਦੇ ਨੇ ਟੈਂਟ ਸਿਟੀ ਤਰ੍ਹਾਂ। ਸੋ ਇੱਥੇ ਲੈਣੇ ਲੈਣ ਜੋ ਗੁਰੂ ਮਹਾਰਾਜ ਦੀ ਕਿਰਪਾ ਹੈ, ਜੋ ਇਹ ਸੇਵਾ ਸਾਰੇ ਜੀ ਕਰ ਰਹੇ ਨੇ, ਉੱਥੇ ਆਪ ਨੂੰ ਜੀ ਆਇਆਂ ਨੂੰ ਕਹਿੰਦੇ। ਔਰ ਇਸ ਵੇਲੇ ਅਸੀਂ ਜੇ ਸਟਾਲ ਤੇ ਮੌਜੂਦ ਹਾਂ, ਇਹ ਲਾਇਆ ਉਹਨਾਂ ਵੀਰਾਂ ਨੇ ਜਿਹੜੇ ਕਹਿੰਦੇ ਨੇ ਕਿ ਵਾਰਸ ਪੰਜਾਬ ਦੇ। ਸੋ ਇਹ ਵਾਰਸ ਪੰਜਾਬ ਦੇ ਨੇ ਜਿਹੜੇ ਇਹ ਲੰਗਰ ਸੇਵਾ ਉਹਨਾਂ ਵੱਲੋਂ ਚੱਲ ਰਹੀ ਹੈ। ਲੰਗਰ ਸੇਵਾ ਦੇ ਵਿੱਚ ਕੀ ਹੈ ਆਓ ਉਹਨਾਂ ਨਾਲ ਗੱਲਬਾਤ ਕਰਨੇ ਔਰ ਕੁਝ ਪੁੱਛਣੇ ਕਿ ਕਦੋਂ ਤੋਂ ਇਹ ਸਭ ਕਰ ਰਹੇ ਨੇ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਆਪ ਜੀ ਦਾ? ਮੇਰਾ ਨਾਮ ਦੀਪ ਸਿੰਘ ਹੈ ਜੀ। ਦੀਪ ਜੀ, ਦੱਸੋਗੇ ਕਿ ਇਹ ਲੰਗਰ ਸੇਵਾ ਕਦੋਂ ਤੋਂ ਚੱਲ ਰਹੀ ਹੈ ਔਰ ਐਰਕੀ ਕਿੰਨੇ ਦਿਨਾਂ ਤੋਂ ਚੱਲ ਰਹੀ? ਅੱਜ ਤੋਂ ਸਟਾਰਟ ਹੈ, 3 ਦਿਨ ਵਾਸਤੇ ਹੈ ਜੀ। ਇਹ ਚੱਲਦੀ ਰਹੇਗੀ? ਹਾਂਜੀ। ਤੇ ਕਿੰਨੇ ਸਾਲਾਂ ਤੋਂ ਕਰ ਰਹੇ ਜੇ? ਮੈਂ ਤਾਂ ਜੀ ਇਹਨਾਂ ਤੋਂ 2 ਸਾਲ ਤੋਂ ਲੱਗ ਰਿਹਾ। ਪਿਛਲੇ ਸਾਲ ਵੀ ਸੀ, ਇਸ ਸਾਲ ਵੀ ਹੈ। ਓ ਗੁੱਡ। ਤੇ ਕੀ ਹੈ ਲੰਗਰ ਸੇਵਾ ਦੇ ਵਿੱਚ? ਕੁਝ ਉਸ ਬਾਰੇ ਵੀ ਅਸੀਂ ਚਾਹਾਂਗੇ ਦੱਸੋ। ਛੋਲੇ ਪੂੜੀਆਂ ਆ, ਸਵੇਰ ਦੇ ਟਾਈਮ ਕਾਫੀ, ਬ੍ਰੈਡ ਪਕੌੜੇ ਹੁੰਦੇ ਜੀ, ਗੁਲਾਬ ਕੀ ਬਾਤ ਹੈ, ਕੀ ਬਾਤ ਹੈ। ਔਰ ਇਹ 3 ਦਿਨ ਤੱਕ ਚੱਲਣਾ ਹੈ? ਹਾਂਜੀ, 3 ਦਿਨ ਖੂਬ ਚੱਲੂਗਾ ਜੀ, ਸਵੇਰ ਤੋਂ ਲੈ ਕੇ ਰਾਤ 10 ਵਜੇ ਤੱਕ। ਤੇ ਕਿੰਨੇ ਕੁ ਜੀ ਨੇ ਜਿਹੜੇ ਇਸ ਸੇਵਾ 'ਚ ਨਾਲ ਜੁੜੇ ਹੋਏ ਆ ਆਪਣੇ? ਇਹ ਘੱਟੋ ਘੱਟ ਨਹੀਂ 25-30 ਅਸੀਂ ਹੈਗੇ ਮੈਂਬਰ ਜਿਹੜੇ ਇਹ ਸੇਵਾ ਕਰਦੇ ਨੇ। ਹਾਂਜੀ, ਸੇਵਾ ਕਰ ਰਹੇ ਹਾਂ। ਬਿਲਕੁਲ ਠੀਕ ਹੈ। ਤੇ ਇਸ ਵੇਲੇ ਰਾਈਟ ਨੂੰ ਕਿੰਨੇ ਨੇ, ਸ਼ਾਮ ਨੂੰ ਕਿੰਨੇ ਜੁੜਨਗੇ ਜਾਂ ਆਗੇ ਤੇ ਫਿਰ ਬਾਅਦ ਜੁੜੇ ਰਹਿਣਾ, ਕੋਈ ਸ਼ਿਫਟ ਨਹੀਂ? ਸਵੇਰ ਤੋਂ ਲੈ ਕੇ ਸ਼ਾਮ ਤੱਕ ਜੁੜੇ, ਸਭ ਜੁੜੇ ਰਹਿੰਦੇ। ਹਾਂਜੀ ਹਾਂਜੀ। ਸੋ ਦਿੱਲੀ ਦੁਆਵਾਂ ਅਰਦਾਸਾਂ ਜਿੱਥੇ ਇਹਨਾਂ ਵਾਸਤੇ ਹੈ, ਉੱਥੇ ਇਹਨਾਂ ਦੇ ਜਜ਼ਬੇ ਨੂੰ ਸਲਾਮ ਔਰ ਸਲੂਟ ਕਰਨ ਨੂੰ ਜੀ ਕਰਦਾ ਹੈ ਕਿ ਪੂਰੀ ਰੀਝ ਦੇ ਨਾਲ ਜਿਹੜੇ ਉਹ ਇਹ ਜੀ ਜੁੜੇ ਹੋਏ ਨੇ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਨਾਮ ਦੱਸਣਾ? ਪਵਨ ਸਿੰਘ ਜੀ। ਪਵਨ ਸਿੰਘ ਜੀ, ਤੁਸੀਂ ਕੀ ਕਰ ਰਹੇ ਜੇ ਸੇਵਾ ਦੇ ਵਿੱਚ? ਹੁੰਦਾ ਨਾ ਕੋਈ ਕੰਮ ਖਾਸ ਜਿਹੜਾ ਜ਼ਿੰਮੇ ਲੱਗਦਾ ਹੈ, ਤੁਹਾਡੇ ਜ਼ਿੰਮੇ ਕੀ? ਅਸੀਂ ਕਰਦੇ ਭਟੂਰੇ ਜੀ। ਭਟੂਰੇ ਬਣਾ ਰਹੇ ਨੇ ਜੀ? ਹਾਂਜੀ। ਤੇ ਸਵੇਰ ਦੇ ਜੁੜੇ ਜੇ? ਹਾਂਜੀ। ਤੇ ਅੱਗੇ ਵੀ ਮੇਰਾ ਖਿਆਲ ਜੁੜੇ ਰਹਿਣਾ। 3 ਦਿਨ ਪੂਰੀ ਸੇਵਾ ਕਰਾਂਗੇ ਜੀ। ਕੀ ਬਾਤ ਹੈ। ਸੋ ਭਟੂਰੇ ਖਾਣੇ ਨੇ ਤੇ ਇਹ ਯਾਦ ਰੱਖੋ, ਜਿਹੜੇ ਭਟੂਰੇ ਤੁਸੀਂ ਵਾਰਸ ਪੰਜਾਬ ਦੇ ਇਸ ਲੰਗਰ ਸੇਵਾ ਸਟਾਲ ਤੋਂ ਖਾਓਗੇ, ਉਹ ਭਾਈ ਹੋਣੇ ਨੇ ਜਿਹੜੇ ਉਹ ਤੁਹਾਡੇ ਵਾਸਤੇ ਬਣਾ ਰਹੇ ਨੇ। ਵੀਰ ਉਹਨਾਂ ਨਾਲ ਗੱਲ ਕਰਾਂਗੇ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਕੀ ਹਾਲ ਹੈ ਜੀ? ਕੀ ਨਾਮ? ਮੇਰਾ ਨਾਮ ਜੀ ਹਰਵਿੰਦਰ ਸਿੰਘ ਹੈ ਜੀ। ਹਰਵਿੰਦਰ ਜੀ, ਤੁਸੀਂ ਜਦੋਂ ਇਹ ਲੰਗਰ ਸੇਵਾ ਸ਼ੁਰੂ ਹੁੰਦੀ ਹੈ, ਕਿਹੜਾ ਕੰਮ ਜਿਹੜਾ ਨਸ ਭੱਜ ਕੇ ਕਰਦੇ ਜੇ ਤੇ ਕਿਹੜਾ ਕੰਮ ਜਿਹੜਾ ਜ਼ਿੰਮੇ ਲਾਇਆ ਜਾਂਦਾ? ਸਾਡੀ ਤੇ ਜਿੱਦਾਂ ਡਿਊਟੀ ਜੀ ਲੰਗਰ ਤੋਂ 10 ਦਿਨ ਪਹਿਲਾਂ ਹੀ ਸਟਾਰਟ ਹੋ ਜਾਂਦੀ ਆ। ਜੋ ਗਰੋਸਰੀ ਵਗੈਰਾ ਸਾਰਾ ਸਮਾਨ ਇਕੱਠਾ ਕਰਨਾ ਉਹ ਸਾਡੇ ਜ਼ਿੰਮੇ ਆਉਂਦਾ ਹੈ ਮੋਸਟਲੀ। ਤੇ ਬਸ ਆਪਾਂ 15 ਦਿਨ ਤੋਂ ਚੱਲ ਰਹੇ ਹਾਂ। ਹੁਣ ਕਾਫੀ ਬਣਾਉਣ ਦਾ ਕੰਮ ਆਇਆ ਮੇਰੇ ਜ਼ਿੰਮੇ। ਪੰਜਾਬੀ ਸਟਾਈਲ ਕਾਫੀ ਬਣਾਉਣੇ ਆਪਾਂ। ਜ਼ਿੰਦਾਬਾਦ। ਹਾਂਜੀ ਹਾਂਜੀ ਹਾਂਜੀ। ਸੋ ਆਪਾਂ ਚੜ੍ਹਦੀ ਕਲਾ ਦੀਆਂ ਸੇਵਾ ਕਰ ਰਹੇ ਹਾਂ ਜੀ, ਨਿਭਾ ਰਹੇ ਹਾਂ। ਰੱਬ ਔਰ ਇਹਨਾਂ ਸੇਵਾਵਾਂ ਨੂੰ ਉਹ ਸਫਲ ਕਰੇ ਔਰ ਇਸੇ ਤਰ੍ਹਾਂ ਚੜ੍ਹਦੀ ਕਲਾ 'ਚ ਰਹੋ ਜੀ। ਠੀਕ ਹੈ ਭਾਜੀ। ਜੀ ਮਾੜਾ ਜਿਹਾ ਤੁਸੀਂ ਆਪਣਾ ਨਾਮ ਦੱਸਣਾ? ਮੇਰਾ ਨਾਮ ਸਾਰਥਕ ਮਹਾਜਨ ਹੈ ਜੀ। ਜੀ ਮਹਾਜਨ ਜੀ, ਤੁਸੀਂ ਕੋਈ ਥੋੜੀ ਜਿਹੀ ਬਰੀਫਿੰਗ ਮੈਂ ਚਾਹਾਂਗਾ ਪਹਿਲਾਂ ਤੇ ਇਹ ਸਟਾਲ 'ਚ ਇਸ ਟਾਈਮ ਜੋ ਸਜਿਆ ਉਹਦੇ ਬਾਰੇ ਦਵੋ। ਬਾਜੀ ਇੱਥੇ ਪੂੜੀਆਂ ਛੋਲੇ ਲੱਗੇ, ਨਾਲ ਸਲਾਦ ਲੱਗਾ, ਇਹ ਦਹੀਂ ਲੱਗਾ ਦਾ ਬਣਾਇਆ। ਕੈਮਰੇ ਦੀ ਅੱਖ ਹੈ, ਸਾਰੀਆਂ ਸੁਗਾਤਾਂ ਦਿਖਾ ਵੀ ਦੇਵੇ ਜੋ ਭਾਈ ਇਸ ਵੇਲੇ ਦੱਸ ਰਹੇ ਨੇ। ਅਸੀਂ ਚਾਹਾਂਗੇ ਕਿ ਸਟਾਲ ਤੋਂ ਉਹਨਾਂ ਛਾਵਾਂ ਨੂੰ ਜ਼ਰਾ ਸਾਡੇ ਜਿਹੜੇ ਦਰਸ਼ਕ ਨੇ ਉਹਨਾਂ ਤੱਕ ਪਹੁੰਚਦਾ ਵੀ ਕਰ ਦਿਓ ਜੀ। ਦੁਬਾਰਾ ਦੱਸਣਾ। ਆ ਜੀ ਪਲੇਟਾਂ ਇੱਥੇ ਪਈਆਂ, ਨਾਲ ਡਿਸਪੋਜ਼ੇਬਲ ਸਮਾਨ ਆ, ਪੂੜੀਆਂ ਜੀ, ਨਾਲ ਦਹੀਂ ਹੈ ਜੀ, ਛੋਲੇ ਹੈ ਜੀ, ਆਪਣਾ ਨਾਲ ਸਲਾਦ ਹੈ, ਪਾਣੀ ਹੈ ਤੇ ਇੰਡੀਆ ਵਾਲੀ ਕਾਫੀ ਬਣਨ ਦੀ ਹੈ। ਕੀ ਬਾਤ ਹੈ, ਕੀ ਬਾਤ ਹੈ। ਬਸ ਤੋਂ ਬਸ ਹੁਣ ਕਾਫੀ ਬਣਾਉਣ ਲੱਗੇ ਜਾ ਕੇ ਜੀ। ਬਹੁਤ ਸਾਰੀ ਸ਼ਾਬਾਸ਼ੀ ਹੈ ਆਪ ਲਈ, ਆਪ ਦੇ ਜਜ਼ਬੇ ਨੂੰ ਸਲਾਮ ਹੈ, ਸਲੂਟ ਹੈ। ਬਿਲਕੁਲ ਸਹੀ ਗੱਲ ਹੈ।
ਸਾਰੇ ਨੁਮਾਇੰਦਾ ਜੀ ਤੇ ਵੀਰ ਭਰਾਵਾਂ ਦੇ ਜਿੰਨੇ ਸਾਰੇ ਥੈਂਕ ਯੂ ਜੀ, ਥੈਂਕ ਯੂ। ਹੈਲੋ ਜੀ, ਥੈਂਕ ਯੂ ਜੀ। ਇੱਕ ਜਕਾਰਾ ਲਾਓ ਜੀ ਰਲ ਕੇ ਸਾਰੇ ਜੀ। ਜਾਵੇ ਉਹ ਨਿਹਾਲ ਹੋ ਜਾਵੇ ਸ਼ਹੀਦਾਂ ਸਿੰਘਾਂ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਪਲੇਟਫਾਰਮ ਤੋਂ ਹੁਣ ਤੱਕ ਲਈ ਮਸੂਦ ਮਲੀ ਡਿਜੀਟਲ ਟੀਮ ਦੇ ਨਾਲ ਇੰਨਾ ਹੀ। ਮਿਲਦੇ ਹਾਂ ਅਗਲੀ ਕਵਰੇਜ ਦੇ ਨਾਲ।